47 ਵਿੱਚ ਐਸੀ ਪਈ ਮਾਰ ਸੀ ਬਚਪਨ ਵਾਲਾ ਯਾਰ ਨਾਸਰ ਮਿਲਾ ਦੇ ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ। मैं बाबे भोले का पोतरा हाँ शेखा चो। हाँ जी बाबे भोले का पोतरा मैं आ जो बोड़ा वाला खूह साडा खूह आ सारा बोट साढ़े तलके च सारे तेरे पंजे ही अच्छा बाबे बुढ़े दरबार से जाना हूं ना मेरे परिवार दा अखी वेख लाशा छड्डी आया तां मारदा दुलिया सुकून जिथे मेरे परिवार दा अखी वेख लाशा छड्डी आया तां मारदा अज भी ओ रोंदी ये सारे बच्चे तो लैके बुढ़े तक इन्होंने जनाब अली सारा ही काफला बढ़ सकी अंदर एक बच्ची लकोई सी जवान गुजरां दी बच्ची सी बाहरले पिंड दी अच्छा ये चानियां दी अच्छा 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 जी जान के मामन लेके जाया नाल बेपत धीआं भैणां होइयां बहुत रंडियां टोटे होए पंजाब दे तां पै गईयां वंडियां बेपत धीआं भैणां होइयां बहुत रंडियां टोटे होए पंजाब दे तां पै गईयां वंडियां तड़फदी रूह नूं सकून दा दुआ दे फिर मैनू पुत्तरा लाहौर तां विखा दे फिर मैनू पुत्तरा लाहौर तां विखा दे। सियासतां ने काम खराब करता लोगों के मन च कुछ नहीं गा लोग उस सुनाइया ये लोग ਤੁਹਾਡੇ ਸਾਡੀ ਮਿਠਾਈ ਆ ਬਾਕੀ ਦਾ ਪੰਜਾਬ ਉਦਾਂ ਹੀ ਆ ਬਾਬਾ ਜਿਹੜੀਆਂ ਆਪਣੀਆਂ ਸਾਂਝਾਂ ਸੀ ਨਾ ਉਹ ਨਹੀਂ ਟੁੱਟੀਆਂ ਆਪਣੀਆਂ ਸਾਂਝਾਂ ਨਹੀਂ ਟੁੱਟੀਆਂ ਆਪਣੀਆਂ ਨਹੀਂ ਟੁੱਟੀ ਤੇ ਆਪਾਂ ਸਾਂਝਾਂ ਇਦਾਂ ਹੀ ਰੱਖਣੀਆਂ ਠੀਕ ਹੈ ਇਹ ਤੰਦਾਂ ਇਦਾਂ ਹੀ ਚੱਲਦੀਆਂ ਰਹਿਣ ਮਾਲਕ ਨੇ ਬਣਾਈਆਂ ਜਾਂ ਰਹਿਣੀਆਂ ਮਾਲਕ ਨੇ ਬਣਾਈਆਂ ਰਹਿਣੀਆਂ ਬਸ ਬਸ ਸਾਂਝੇ ਸਾਡੇ ਖੇਤ ਜਿੱਥੇ ਇਕੱਠੇ ਪੀਂਦੇ ਖਾਂਦੇ ਸੀ ਦੁੱਖ ਸੁੱਖ ਸਾਡੇ ਲਖੇ ਵਿੰਦਰਾ ਸਾਂਝੇ ਸੀ ਸਾਂਝੇ ਸਾਡੇ ਖੇਤ ਜਿੱਥੇ ਇਕੱਠੇ ਪੀਂਦੇ ਖਾਂਦੇ ਸੀ ਦੁੱਖ ਸੁੱਖ ਸਾਡੇ ਲਖੇ ਵਿੰਦਰਾ ਸਾਂਝੇ ਸੀ ਫੇਰ ਉਸ ਮਿੱਟੀ ਦੀ ਮਹਿਕਦਾ ਦੁਆ ਦੇ ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਸਾਡਾ ਪਿੰਡ ਪੈਂਦਾ ਖਿਊਰਲਾ ਝੇੜੂ ਦੇ ਨਾਲ ਜੀ ਸੀਨਾ ਤੋਂ ਅੱਗੇ ਜਾ ਕੇ ਜੀ ਕਿਹੜਾ ਕੀ ਪਿੰਡ ਨਾ ਝੇੜੂ ਬਸ਼ੇਸ਼ਰਪੁਰ ਇੱਧਰ ਆ ਜਾਂਦਾ ਜੀ ਸਾਡਾ ਉਹ ਤੋਂ ਅਲੀਪੁਰ ਸੁਣਿਆ ਅਲੀਪੁਰ ਕੁੱਕੜ ਪਿੰਡ ਦੇ ਨਾਲ ਜੀ ਸਾਡਾ ਕੁੱਕੜ ਪਿੰਡ ਅਗਲੇ ਪਾਸੇ ਹਾਂਜੀ ਹਾਂਜੀ ਅਲੀਪੁਰ ਲੈਣ ਵਾਲੇ ਪਾਸੇ ਇੱਥੋਂ ਗਏ ਆ ਜਾਂ ਅਸੀਂ ਉੱਥੇ ਸੀਗੇ ਜੀ ਤੇ ਤੁਹਾਡੇ ਪਿੰਡ ਮੇਰੀ ਰਿਸ਼ਤੇਦਾਰੀ ਆ ਜੀ ਪਿੰਡ ਦੇ ਵਿੱਚ
ਤੇ ਮੈਂ ਗਿਆ ਸੀ ਤੁਹਾਡੀ ਇੰਟਰਵਿਊ ਸੁਣੀ ਸੀ ਹੁਣ ਵੀ ਗੱਲ ਹੋਈ ਪਿੰਡ ਲੰਬੜਦਾਰ ਦੇ ਮੁੰਡੇ ਨਾਲ ਬੰਤਾ ਸਿੰਘ ਲੰਬੜਦਾਰ ਬੰਤਾ ਸਿੰਘ ਹਾਂਜੀ ਹਾਂਜੀ ਹਾਂ ਬਿਲਕੁਲ ਹਾਂਜੀ ਬੰਤਾ ਸਿੰਘ ਦਾ ਜਿਹੜਾ ਉਹਨਾਂ ਦੇ ਮੇਰਾ ਵੱਡਾ ਬੇਟਾ ਗਿਆ ਲੰਬੜਦਾਰ ਹੈਗਾ ਲੰਬੜਦਾਰ ਤਾਂ ਚੜਾਈ ਕਰ ਗਿਆ ਜੀ ਬੇਟਾ ਸੀ ਉਹਨਾਂ ਦਾ ਉਹਦਾ ਪੁੱਤਰ ਹੋਊਗਾ ਬੜਾ ਪੁੱਤਰ ਹਾਂਜੀ ਹਾਂ ਤੇ ਉਹ ਫਿਰ ਗਏ ਸੀ ਪਿੰਡ ਬਾਬਾ ਤੇਰਾ ਉਦਾਂ ਹੀ ਪਿੰਡ ਵਾ ਹਾਂਜੀ ਉਦਾਂ ਹੀ ਉੱਥੇ ਹੀ ਨਦੀ ਵਗਦੀ ਆ ਪਰ ਪੁਲ ਬਣ ਗਿਆ ਹੁਣ ਤੇ ਵਗਦੀ ਠਾਠਾ ਮਾਰਦੀ ਨਦੀ ਠਾਠਾ ਪਰ ਪੁਲ ਬਣ ਗਿਆ ਹੁਣ ਤੇ ਪਿੰਡ ਨੂੰ ਹਾਂ ਪਰ ਕੌਣ ਹਾਂਜੀ ਉਹ ਜਿਹੜਾ ਰੋਡ ਸੀ ਨਾ ਹਾਂਜੀ ਜਾਂਦਾ ਥੱਲੇ ਉਤਰ ਕੇ ਇਸ ਪਾਸੇ ਜਿਹੜੀ ਪਹਿਲੀ ਫਿਰ ਅਗਲੇ ਪਾਸੇ ਉਹ ਬੰਦੀ ਨਹੀਂ ਸੀ ਇਹ ਮਾਰੂ ਸੀ ਹਾਂਜੀ ਜਿਹੜੀ ਤੇ ਹੁਣ ਤਾਂ ਬਾਤ ਹੋ ਗਈਆਂ ਬਾਬਾ ਹੁਣ ਜਿਹੜਾ ਜਿੱਥੇ ਬੋਰਡ ਸੀਗੇ ਨਾ ਹਾਂਜੀ 5 ਬੋਰਡ ਲੱਗੇ ਸੀ ਤੇ ਲੈਣ ਹਾਂਜੀ ਉਹ ਸਾਡੀ ਆਪਣੀ ਜ਼ਮੀਨ ਸੀ ਉਹ ਸਾਡਾ ਲੱਗਿਆ ਸੀ ਉਹ ਜਿਹੜੀ ਸੜਕ ਬਣੀ ਪੱਕੀ ਉਹਦੇ ਨਾਲ ਸਾਡਾ ਬਾਬਾ ਸੀਗਾ ਜਿਹੜਾ ਬਾਬਾ ਸੀ ਨਾ ਸਾਡਾ ਉਹ ਡੋਡੇ ਪੀਂਦਾ ਅੱਛਾ ਠੀਕ ਹੈ ਸਾਰਾ ਉਹ ਜਿਹੜੇ 21 ਕਿੱਲੇ ਸੀ ਉਹ ਬਾਬੇ ਦੇ ਕੋਲ ਸੀ ਠੀਕ ਹੈ ਘਰ ਤੁਹਾਡਾ ਪਿੰਡ ਦੇ ਗੱਭੇ ਹੀ ਪਿੰਡ ਦੇ ਗੱਭੇ ਹਾਂ ਪਿੰਡ ਦੇ ਗੱਭੇ ਉੱਥੇ ਨੇੜੇ ਗੁਰਦੁਆਰਾ ਬਣ ਗਿਆ ਹੁਣ ਇਹ ਹਾਂਜੀ ਨੇੜੇ ਗੁਰਦੁਆਰਾ ਬਣ ਗਿਆ ਹੁਣ ਉੱਥੇ ਹਾਂਜੀ ਉਹ ਜਿੱਥੇ ਆ ਜਿਹੜੀ ਬੇਵਾਦ ਜਗ੍ਹਾ ਪਈ ਸੀ ਹਾਂਜੀ ਗੁਰਦੁਆਰਾ ਬਣ ਗਿਆ ਹੁਣ ਆਸੇ ਪਾਸੇ ਆਪਣੇ ਹੁਣ ਤਾਂ ਪਿੰਡ ਦਾ ਬਦਲ ਗਿਆ ਪਰ ਜਗ੍ਹਾ ਉਦਾਂ ਹੀ ਆ ਹੁਣ ਤਾਂ ਇੱਕ ਸਾਲਾ ਘਰ ਸੀਗਾ ਜਿਹੜਾ ਸਾਡਾ ਪੁਰਾਣਾ ਘਰ ਸੀ ਨਾ ਜਿਹੜਾ ਇੱਥੋਂ ਜਾਣਾ ਬਾਹਲਾ ਪਾਸਾ ਆ ਗਿਆ ਉਹਦੇ ਸਮਾਰੇ ਡਬਲ ਬਣੇ ਹੋ ਅੱਛਾ ਪਿੰਡ ਉੱਚਾ ਸੀ ਪਿੰਡ ਨਾ ਪਿੰਡ ਉੱਚਾ ਸੀ ਇਸ ਪਾਸੇ ਜਿਸ ਪਾਸੇ ਉਹ ਥੱਲੇ ਜਿਹੜਾ ਬਈ ਨਦੀ ਨੂੰ ਖੂਹ ਰਾਹ ਜਾਂਦਾ ਸੀ ਨਾ ਡੂੰਘਾ ਰਸਤਾ ਹਾਂਜੀ ਪਾਣੀ ਜਾਂਦਾ ਸੀ ਨਦੀ ਨੂੰ ਉੱਥੋਂ ਹੀ ਜਾਂਦਾ ਸੀ ਸਾਰਾ ਠੀਕ ਹੈ ਉਹਦੇ ਕੋਨੇ ਤੇ ਏਦਾਂ ਹੀ ਨਾ ਉੱਥੇ ਤੁਮਾਰੇ ਸਾਡੇ ਪਏ ਹੋਆ ਉਸ ਵੇਲੇ ਜਦੋਂ ਆਇਆ ਇੰਡੀਆ ਤੋਂ ਕੋਈ 40 ਬਣੀਆਂ ਸੀਗੀਆਂ ਹੱਥ ਗਾਠਾਂ ਕੋਈ ਤਾਕੀਆਂ ਕੋਈ ਤਰੀਆਂ ਕੋਈ ਤਾਂ 5 ਰੁਪਏ ਹਜ਼ਾਰ ਰੇਟ ਸੀ ਟਾਈਮ ਵੀ ਹੋ ਗਿਆ ਬਾਬਾ ਜੀ ਟਾਈਮ ਵੀ ਹੋ ਗਿਆ ਪਿੰਡ ਚੇਤੇ ਆਉਂਦਾ ਫਿਆਲੇ ਪੂਰਾ ਹੈ 5000 ਰੁਪਏ 500 ਮੈਂ ਪਿੰਡ ਮੈਂ ਕਹਾ ਚੇਤੇ ਆਉਂਦਾ ਪੂਰਾ ਰੋਜ਼ ਮੈਂ ਉੱਥੇ ਗਿਆ ਤਾਂ ਤੇਰੀ ਬੜੀ ਯਾਦ ਆਈ ਬਾਬਾ ਮੈਨੂੰ ਮੈਂ ਪਿੰਡ ਦੇਖ ਕੇ ਆਇਆ ਨਾ ਜਦੋਂ ਮੈਂ ਯਾਦ ਤੇਰੇ ਗੱਲਾਂ ਸੁਣ ਕੇ ਸਪੈਸ਼ਲ ਗਿਆ ਉੱਥੇ ਨਾ ਬਾਹਰਲੇ ਪਾਸੇ ਬਹੁਤ ਛੋਟੀ ਜਿਹੀ ਮਸਜਿਦ ਵੀ ਆ ਮਸਜਿਦ ਨਹੀਂ ਮੈਂ ਦੇਖੀ ਬਾਬਾ ਹੁਣ ਮਸਜਿਦ ਨਹੀਂ ਹੋਰ ਜਿੱਥੇ ਬੋੜ ਆ ਹਾਂਜੀ ਹੁਣ ਮਸਜਿਦ ਨਹੀਂ ਹੋਣੀ ਐਦਾਂ ਕਿ 10 ਮਿੰਟ ਆਪਣੇ ਮਾਲੇ ਪਾਸੇ ਨਾਲ ਹੀ ਅਜੇ ਜੰਡਲੀ ਸੜਕਾਂ ਦੀ ਜਿੱਥੇ ਉਹਦੀ ਸੜਕ ਹਾਂਜੀ ਜੰਡਲੀ ਸੜਕ ਨਹੀਂ ਜਾਂਦੀ ਚਾਨੀਆਂ ਨੂੰ ਸਿੱਧੀ ਚਾਨੀਆਂ ਨੂੰ ਸ਼ੰਕਰ ਨੂੰ ਸ਼ੇਰੀ ਨੂੰ ਕੋੜਿਆਂ ਹਾਂਜੀ ਸਾਰੇ ਪਿੰਡ ਨਾ ਆਉਂਦੇ ਉਹ ਸੜਕ ਤੇ ਕੋਨੇ ਤੇ ਨਾ ਇਦਾਂ ਘਰ ਦੀ ਬਾਬੇ ਦਾ ਨਾਲ ਮਸਜਿਦ ਉੱਤੇ ਹੁਣ ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਬਣਿਆ ਉਹ ਜਿਹੜੇ ਇਸ ਪਾਸੇ ਸੀ ਨਾ ਸਿੱਖ ਉਹ ਸੀਗੇ ਸੁਲਤਾਨ ਨੂੰ ਮੰਨਦੇ ਅੱਛਾ ਠੀਕ ਹੈ ਸੁਲਤਾਨੀਆਂ ਨੂੰ ਮੰਨਦੇ ਸੀਗੇ ਅੱਛਾ ਉਹ ਬਹੁਤ ਚੰਗੇ ਮੰਨਦੇ ਸੀ ਉਹਨਾਂ ਦੇ ਬਾਬੇ ਨੇ ਮਸੀਤੇ ਮਾਨਵਾਈ ਪੜ ਠੀਕ ਹੈ ਹਾਂਜੀ ਅਜਰ ਸਿੰਘ ਦਿਲਦਾਰ ਸਿੰਘ ਦੀਮਾ ਹਾਂਜੀ ਨਾ ਭੁੱਲ ਗਿਆ ਕਈਆਂ ਦੇ ਹੁਣ ਸਿਆਣੇ ਹੋ ਗਏ ਕਿੰਨਾ ਚਿਰ ਹੋ ਗਿਆ ਇਹ ਜਦੋਂ ਇੰਡੀਆ ਚ ਆਏ 16 ਸਾਲਾਂ ਦੀ ਉਮਰ ਸੀ ਤੁਹਾਡੀ ਤੁਹਾਨੂੰ ਤਾਂ ਚੇਤੇ ਆ ਸਾਰਾ ਕੁਝ ਯਾਦ ਆ ਸਾਰਾ ਸ਼ਨਾਖਤੀ ਕਾਰਡ ਦੇਖ ਲਓ ਸਭ ਕੁਝ ਯਾਦ ਆ ਗੱਲ ਇੰਡੀਆ ਦੀ ਪਿੰਡਾਂ ਸਾਰਿਆਂ ਦਾ ਪਤਾ ਦੂਰ ਤੱਕ ਉਹ ਚੀਜ਼ ਤੂੰ ਹਜ਼ਾਰ ਡਾਕੂ ਰਸਤੇ ਖਲੋਤਾ ਅੱਛਾ ਉਹ ਚੀਜ਼ 1000 ਡਾਕੂ ਰਸਤੇ ਖਲੋਤੇ ਲੁੱਟਦੇ ਪਏ ਆ ਤੂੰ ਜਾਊਂਗਾ ਤੇ ਰਸਤਾ ਛੱਡ ਦੂੰਗੀ ਇਹ ਤੁਹਾਨੂੰ ਸੇਫਟੀ ਵਾਸਤੇ ਦੇ ਰਹੇ ਕਿ ਅਗਰ ਤੁਹਾਨੂੰ ਕੋਈ ਡਰ ਖੌਫ ਨਹੀਂ ਹੋਏਗਾ ਤੁਸੀਂ ਆਪਣੇ ਕੋਲ ਰੱਖੋ ਇਹ ਕਹਿ ਰਹੇ ਕਿ ਤੁਹਾਨੂੰ ਇਸ ਇਹਨੇ ਦਾ ਬਥੇਰੀ ਆ ਅੱਛਾ ਜੀ ਇਹ ਠੀਕ ਹੈ ਤੁਹਾਨੂੰ ਸੇਫਟੀ ਵਾਸਤੇ ਦੇ ਰਹੇ ਕਿ ਤੁਹਾਨੂੰ ਅੱਛਾ ਇਹ ਮੈਨੂੰ ਦੇ ਰਹੇ ਆ ਹਾਂ ਥੈਂਕ ਯੂ ਇਹ ਤੁਹਾਨੂੰ ਸੇਫਟੀ ਵਾਸਤੇ ਦੇ ਰਹੇ ਦੇਖੋ ਜੀ ਇਹ ਕਹਿ ਰਹੇ ਕਿ ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਕੋਈ ਡਰ ਖੌਫ ਨਹੀਂ ਹੋਏਗਾ ਤੁਸੀਂ ਇਹਨੂੰ ਆਪਣੇ ਕੋਲ ਸੇਫਟੀ ਵਾਸਤੇ ਬਾਬਾ ਗੱਲ ਕਰਾਈਏ ਪਿੰਡ ਤੇਰੇ ਹਾਂ ਕਰੋ ਤਾਂ ਗੱਲ ਲੈ ਕਰੋ ਫਿਰ ਮੈਂ ਲੰਬੜਦਾਰ ਦੇ ਮੁੰਡੇ ਨਾਲ ਮੁੰਡੇ ਨਾਲ ਕਰੋ ਲੰਬੜਦਾਰ ਨੂੰ ਪੁੱਛਦੇ ਵੀ ਜੈਲਦਾਰਾਂ ਦੇ ਮਕਾਨਾਂ 'ਚ ਕੌਣ ਵਾ ਸਾਰਾ ਜੀ ਹੁਣ ਆਹ ਸਾਡਾ ਚਾਚਾ ਸੀ ਜੈਲਦਾਰ ਲਾਊਡ ਸਪੀਕਰ ਖੋਲਣਾ ਲਾਊਡ ਪੁੱਛਣ ਗੱਲ ਕਦੇ ਕਰਾਉਣਾ ਜੀ ਮੈਂ ਪੁੱਛਣ ਗੱਲ ਇੱਥੇ ਬੜਾ ਹੀ ਵੱਡੀ ਜਗ੍ਹਾ ਬਣੀ ਆ ਹੁਣ ਉਹ ਦਰਬਾਰ ਆ ਦਰਬਾਰ ਆ ਬਾਬਾ ਬੁੱਢਾ ਜੀ ਦਾ ਬਾਬਾ ਬੁੱਢਾ ਜੀ ਦਾ ਹਾਂਜੀ ਬਾਬਾ ਬੁੱਢਾ ਜੀ ਦਾ ਦਰਬਾਰ ਆ ਬਹੁਤ ਵੱਡਾ ਬਣ ਗਿਆ ਹੁਣ ਹਾਂ ਮਾਸ਼ਾ ਬਹੁਤ ਵੱਡਾ ਬਣ ਗਿਆ ਬਾਬਾ ਬੁੱਢਾ ਜੀ ਦਾ ਦਰਬਾਰ ਨਾ ਬਹੁਤ ਬੜਾ ਉੱਥੇ ਜਾਣ ਹੀ ਨਹੀਂ ਦਿੰਦੇ ਕੀ ਕਰੇ ਬੰਦਾ ਅੱਛਾ ਉਹਦੇ ਸੱਜੇ ਪਾਸੇ ਦੌੜਾਂ ਹੁੰਦੀਆਂ ਹੁਣ ਮੋਹਰੇ ਪਾਸੇ
ਉਹ ਚਾਨੀਆਂ ਨੂੰ ਰੱਖਿਆ ਜਾਂਦਾ। ਹਾਂਜੀ ਹਾਂਜੀ ਉਹਦੇ ਬੋਲਦਾਂ ਦੀਆਂ ਦੌੜਾਂ ਬਹੁਤ ਹਾਂਜੀ ਦਰਬਾਰ ਜਿਹੜਾ ਹੋਣਾ ਜੀ ਹਾਂਜੀ, ਹਾਂਜੀ। ਉਹਦੇ ਨਾਲ ਮੰਨੇ ਨਾਲ ਬੰਦਾ ਪੁੱਠਾ ਕਰ ਦਿੰਦਾ। ਹਾਂ ਬਹੁਤ ਕੋਈ ਵੀ ਹੋਵੇ ਭਾਵੇਂ ਹਾਂਜੀ ਇਹ ਹਾਂਜੀ ਚੀਜ਼ ਗਵਾਉਣੇ ਨਹੀਂ ਜੀ ਮੈਂ ਰੱਖਣੀ ਸਾਂਭ ਕੇ ਜੀ ਤੇ ਸਾਂਭ ਕੇ ਰੱਖਣੀ ਹੈ ਜੀ ਬਾਬਾ ਇਹ ਨਿਸ਼ਾਨੀ ਆ ਤੇਰੀ ਹਾਂਜੀ ਇਹ ਨਿਸ਼ਾਨੀ ਆ ਤੇਰੀ ਆਏ ਕੀ ਪੀਣਾ ਜੀ ਪੀਣਾ ਬਾਬਾ ਜੀ ਕੋ ਬੈਠਿਆ ਗੱਲ ਕਰਿਓ ਜੀ ਬਾਬਾ ਮੁਹੰਮਦ ਇਰਸ਼ਾਦ ਆ ਕਰੋ ਗੱਲ ਬਾਬਾ ਜੀ ਨਾ ਕਰੋ ਉੱਚੀ ਬੋਲਿਓ ਹਾਂਜੀ ਕੀ ਹਾਲ ਹੈ ਬਾਬਾ ਜੀ ਕੀ ਹਾਲ ਆ ਬਹੁਤ ਵਧੀਆ ਕਿੱਦਾਂ ਸਿਹਤਾਂ ਕਿੱਦਾਂ ਹੋਰ ਜੰਗਦਾ ਸਾਹਮਣੇ ਦਾ ਸੁਣਾ ਕੀ ਹਾਲ ਆ ਸਭ ਠੀਕ ਠਾਕ ਆ ਜੀ ਪਿੰਡ ਦੀ ਨਦੀ ਚੱਲਦੀ ਆ ਨਦੀ ਚੱਲਦੀ ਆ ਜੀ ਆ ਸੀ ਥੋੜਾ ਹੁਣ ਪਾਣੀ ਆ ਸੀਗਾ ਥੋੜਾ ਤੇਰੇ ਵਾਲਦ ਦਾ ਮੈਨੂੰ ਜਾਣਦੇ ਸੀਗੇ ਤੇਰਾ ਮੈਨੂੰ ਪਤਾ ਨਹੀਂ ਨਾਂ ਦਾ ਤੇ ਮੇਰੇ ਜਿਹੜੇ ਬਜ਼ੁਰਗ ਸੀ ਉਹਨਾਂ ਦਾ ਨਾਮ ਸੀ ਬਾਬਾ ਮੈਂ ਲੱਭੜਾਂ ਦੇ ਮੈਂ ਬਾਬੇ ਭੋਲੇ ਦਾ ਪੋਤਰਾ ਆ ਸ਼ੇਖਾਂ ਚੋਂ ਪੁੱਤਾ ਜੀ ਭੋਲੇ ਦਾ ਹਾਂਜੀ ਬਾਬੇ ਭੋਲੇ ਦਾ ਪੋਤਰਾ ਮੈਂ ਆ ਜਿਹੜਾ ਬੋੜਾਂ ਵਾਲਾ ਖੂਹ ਉਹ ਸਾਡਾ ਖੂਹ ਆ ਸਾਰਾ ਬੋੜ ਸਾਡੇ ਤਲਕੇ ਚ ਸਾਰੇ ਚਾਰੇ ਪੰਜੇ ਹੀ ਠੀਕ ਹੈ ਮੈਂ ਜਿਹੜਾ ਗੱਲ ਕਰ ਰਿਹਾ ਨਾ ਮੈਂ ਇੱਕ ਬੰਤਾ ਸਿੰਘ ਭੋਲੂ ਦਾ ਪੋਤਾ ਆ ਬੰਤਾ ਸਿੰਘ ਮੈਨੂੰ ਸਮਝ ਨਹੀਂ ਲੱਗਦੀ ਉਹਦੀ ਤੁਸੀਂ ਕੱਢ ਕੇ ਦੱਸੋ ਹਾਂਜੀ ਭੋਲਾ ਉਹ ਕਹਿੰਦੇ ਮੈਂ ਬੰਤਾ ਸਿੰਘ ਜਿਹੜੇ ਨੰਬਰ ਦਾ ਭੋਲਾ ਉਹਨਾਂ ਦਾ ਪੋਤਾ ਜੀ ਨੰਬਰਦਾਰ ਦਾ ਪੋਤਾ ਹਾਂਜੀ, ਹਾਂਜੀ। ਅੱਛਾ ਪੋਤਾ ਨੰਬਰਦਾਰ ਦਾ ਠੀਕ ਆ ਸਾਡਾ ਇਹਨਾਂ ਦਾ ਪਾ ਤੇ ਬਾਤ ਹਾਂਜੀ ਉਹ ਜੈਲਦਾਰਾਂ ਦੇ ਮਕਾਨਾਂ ਚ ਕੌਣ ਵਾ ਬੰਦ ਹੋ ਗਿਆ ਜੈਲਦਾਰਾਂ ਦੇ ਮਕਾਨ ਕਿੱਥੇ ਸੀਗੇ ਅੱਛਾ ਬਾਬੇ ਬੁੱਢੇ ਦਰਬਾਰ ਤੇ ਜਾਣਾ ਹੁਣ ਨਾ ਹਾਂਜੀ ਹਾਂਜੀ ਉੱਥੇ ਉਹਨੂੰ ਮੰਨਤਾ ਕੀਤੀ ਰੱਖੋ ਤੁਹਾਡਾ ਫੇਰ ਫਾਇਦਾ ਆਇਆ ਤੁਹਾਨੂੰ ਉਹ ਦੁਰਗਾ ਹੈਗਾ ਪੁੱਛ ਦੁਰਗਾ ਹੈਗਾ ਜਿਹੜਾ ਦੁਕਾਨਦਾਰ ਆ ਖੱਤਰੀ ਦੁਕਾਨਦਾਰ ਜਿਹੜੀ ਭਲਵਾਨਾਂ ਦੇ ਘਰਾਂ ਕੋਲ ਦੁਕਾਨ ਸੀ ਪਹਿਲਵਾਨਾਂ ਦੇ ਘਰਾਂ ਕੋਲ ਜਿਹੜੀ ਦੁਕਾਨ ਸੀ ਜਿੱਥੇ ਗੁਰਦੁਆਰਾ ਬਣਿਆ ਜਿੱਥੇ ਗੁਰਦੁਆਰਾ ਹੀ ਮਾਈ ਕੀ ਕਹਿੰਦੇ ਉਹ ਪੂਰੇ ਹੋ ਗਏ ਜੀ ਉਹ ਨਹੀਂ ਹੈ ਹਾਂਜੀ ਹਾਂਜੀ ਹਾਂ ਕੀ ਗੱਲ ਹਾਂਜੀ 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 ਹੋਰ ਕੋਈ ਬੇਲੇ ਹੋਰ ਕੋਈ ਪਿੰਡ ਦਾ ਪੁਰਾਣਾ ਬਜ਼ੁਰਗ ਕੋਈ ਬਾਬਾ ਪੁੱਛਣਾ ਕਿਸੇ ਪੁਰਾਣੇ ਬਜ਼ੁਰਗ ਬਾਰੇ ਪੁੱਛੋ ਕੋਈ ਹੈਗਾ ਕੋਈ ਪੁਰਾਣਾ ਬਜ਼ੁਰਗ ਹੈਗਾ ਜੀ ਕੋਈ ਪਿੰਡ ਹੁਣ ਕੋਈ ਨਹੀਂ ਇਹਨਾਂ ਦੇ ਵਿੱਚ ਬਾਬਾ ਸਿੰਘ ਦਾ ਲੜਕਾ ਜੀਤ ਸਿੰਘ ਨੂੰ ਜਾਣਦੇ ਆ ਜੀਤ ਸਿੰਘ ਨੂੰ ਹਾਂ ਜੀਤ ਸਿੰਘ ਹਾਂਜੀ ਹਾਂਜੀ ਜਾਣਦੇ ਬੰਦਾ ਸਿੰਘ ਦਾ ਉਹ ਦੀ ਸਿਹਤ ਕਿੱਦਾਂ ਆ ਸਿਹਤ ਉਹ ਠੀਕ ਆ ਮੋਕਲ ਖੂਹਾ ਦਾ ਨਾ ਬੁੱਢਾ ਹੋ ਗਿਆ ਵੇਖੀ ਬੁੱਢਾ ਹੋ ਗਿਆ ਹਾਂਜੀ 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 ਚਲੋ ਮੈਂ ਪੁੱਤਾ ਮੈਂ ਨੂੰ ਮੁੰਡਾ ਸੀਗਾ ਵੱਡਾ ਉੱਚੀ ਦੱਸੋ ਉਹਨਾਂ ਨੂੰ ਭੋਲੂ ਦਾ ਪੋਤਾ ਸੀ ਮੁੰਡਾ ਵੱਡਾ ਉਹਨੂੰ ਜਾਣਦੇ ਹੋ ਭੋਲੂ ਦੇ ਪੋਤਾ ਵੱਡਾ ਉਹਦਾ ਨਾਂ ਸੀਗਾ ਜੀਤ ਸਿੰਘ ਹਾਂ ਫਕੀਰ ਜੀਤ ਸਿੰਘ ਜੀਤ ਸਿੰਘ ਆ ਉਹਨਾਂ ਦਾ ਗੁਪਤਗਾ ਘਰ ਸੀ ਚੋਂ ਜਿੱਥੇ ਦਰਵਾਜ਼ਾ ਸੀ ਅਗਲੇ ਪਾਸੇ ਆ ਦਰਵਾਜ਼ੇ ਦੇ ਕੋਲ ਸੀ ਜੀ ਘਰ ਜਾਣਦਾ ਬਾਬਾ ਜਿਹੜਾ ਬੋੜਾ ਨੂੰ ਰਸਤਾ ਜਾਂਦਾ ਸੀ ਬੜੇ ਚੌਂਕ ਤੋਂ ਬਸ ਬੋੜਾ ਜਾਣਦਾ ਬਾਬੇ ਬਾਬੇ ਮਰ ਗਿਆ ਬਾਹਰ ਸੀਗਾ ਕੈਨੇਡਾ 'ਚ ਉਹ ਕੈਨੇਡਾ ਜਾ ਕੇ ਮਰ ਗਿਆ ਬੇਅੰਤ ਜੀ ਵੱਡਾ ਅੱਛਾ ਦੱਸ ਰਸਤਾ ਮੈਂ ਸਹੀ ਦੱਸਿਆ ਉਹਨੂੰ ਹਾਂਜੀ ਰਸਤਾ ਬਿਲਕੁਲ ਸਹੀ ਆ ਜੀ ਬਾਬੇ ਨੂੰ ਪਤਾ ਸਾਰਾ ਹੀ ਘਰ ਵੀ ਤੇ ਸਹੀ ਦੱਸਿਆ ਉਹਨਾਂ ਟਾਈਮਾਂ 'ਚ ਇਹਨਾਂ ਨੂੰ ਪਿੱਛੋਂ ਕੰਮ ਚੰਗਾ ਹੁੰਦਾ ਸਾਡੇ ਬਜ਼ੁਰਗਾਂ ਦਾ ਲੰਬੜ ਸੀਗੀ ਆਹੋ ਪੁੱਛੋ ਠੀਕ ਹੈ ਤੁਸੀਂ ਪੁੱਛੋ ਮੋਬਾਈਲ ਠਾਂ ਕਰ ਲਓ ਲੰਬੜਾਂ ਦੇ ਹੁੰਦੇ ਸੀਗੇ ਜੀ ਇਹ ਲੰਬੜਾਂ ਦੇ ਵਿੱਚੋਂ ਆ ਜੀ ਅੱਛਾ ਇਹਨਾਂ ਦਾ ਉਹ ਕਹਿੰਦੇ ਸੋ ਕਿਸ ਤਰ੍ਹਾਂ ਉਹ ਕੈਸੇ ਲੋਕ ਸਨ ਕਿੱਦਾਂ ਦੇ ਲੋਕ ਸਨ ਲਛਮਣ ਸਿੰਘ ਸਰਪੰਚ ਹੁੰਦਾ ਸੀ ਲਛਮਣ ਸਿੰਘ ਹਾਂਜੀ ਹਾਂਜੀ ਉਹ ਪੂਰਾ ਹੋ ਗਿਆ ਉਹ ਵੀ ਕਹਿੰਦੇ ਜੀ ਅੱਛਾ ਉਹ ਵੀ ਉਹ ਤਾਂ ਸੀਗਾ ਉਹਦਾ ਲੰਬੜ ਦਾ ਫਿਰ ਭਾਈ ਸੀ ਮੇਰੇ ਦਿਨ ਚ ਗੱਲ ਆਈ ਆ ਭਾਈ ਸੀ ਨਾ ਉਹ ਦੋ ਭਰਾ ਸੀਗੇ ਤੇਰੇ ਬਾਬੇ ਹੁਣੀ ਦੋ ਹੀ ਭਰਾ ਦੋ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਹਾਂ ਬਿਲਕੁਲ ਸਹੀ ਹੈ ਜੀ ਮੈਂ ਤੈਨੂੰ ਦੋ ਬੈਠਿਆ ਹਾਂਜੀ ਚਲੋ ਭਾਜੀ ਫੇਰ ਕਰਦੇ ਜੀ ਇਹਨਾਂ ਨਾਲ ਗੱਲਬਾਤ ਜੀ ਹੈ ਤੇ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਉਹ ਲੰਬੜਦਾਰਾਂ ਦੇ ਬਾਰੇ ਪੁੱਛ ਲਓ ਹਾਲੇ ਤੇ ਨਹੀਂ ਕਿਸੇ ਉਹ ਫੋਨ ਕਰਦਾ ਇਹ ਜੀ ਲੰਬੜ ਆ ਮੇਰਾ ਬੇਟਾ ਆ ਅੱਛਾ ਅੱਛਾ ਜੀ ਆ ਮੇਰਾ ਬਦਰੀ ਆਇਆ ਅੱਛਾ ਮੇਰੇ ਬਹੁਤ ਬਦਰੀ ਆਈ ਆ ਸਾਰੇ ਅੱਛਾ ਵੈਸੇ ਮੇਰਾ ਭਾਣ ਜਾਓ ਆਓ ਖੜਾ ਅੱਛਾ ਅੱਛਾ ਜਿਹਨੇ ਮੈਨੂੰ ਟੋਲ ਲਿਆ ਵੀ ਬਾਬਾ ਤੇਰੇ ਮਿਲਣ ਵਾਸਤੇ ਦੋਸਤਾਂ ਦੇ ਨਾਲ ਤੈਨੂੰ ਸਾਰਾ ਪਿੰਡ ਟੋਲ ਲਿਆ ਹਾਂਜੀ ਹਾਂਜੀ
ਚਲੋ ਬਾਬਾ ਜੀ ਵਧੀਆ ਲੱਗਦਾ ਸੀ ਜਦੋਂ ਤੇ ਪਿੰਡ ਜਾਈਦਾ ਸੀ, ਯਾਦ ਆਉਂਦੀ ਸੀ ਤੇਰੀ, ਜਿੱਦਾਂ ਤੁਸੀਂ ਤਰਸਦੇ ਆ ਪਿੰਡ ਨੂੰ, ਹਾਂਜੀ ਇਹ ਉਹ ਮਿੱਟੀ ਵੀ ਤੁਹਾਨੂੰ ਮੈਨੂੰ ਤਰਸਦੀ ਆ, ਪਰ ਮਜਬੂਰੀਆਂ। ਮੈਂ ਦਰਬਾਰ ਦੇ ਮਤਲਬ ਕਿ ਬਹੁਤ ਦਿਨ ਰਾਤ ਸੋਚਦਾ ਰਹਿਣਾ, ਯਾ ਅੱਲਾ ਮੇਰੀ ਦਰਬਾਰ ਲੈ ਕਦੀ ਮੁਲਾਕਾਤ ਕਰਾ ਦੇ ਦਰਬਾਰ ਵਾਲੇ ਬਾਬੇ ਨਾਲ। ਹੁਣ ਬਹੁਤ ਆਲੀਸ਼ਾਨ ਬਣਿਆ ਪਿਆ ਦਰਬਾਰ ਜੀ, ਉੱਥੇ ਬੜਾ ਆਲੀਸ਼ਾਨ ਬਣਿਆ ਪਿਆ। ਕਬਰਸਤਾਨ ਹੈਗਾ ਕਿ ਮੈਂ ਬਾਤ ਆਇਆ ਬਾਬਾ ਕਬਰਸਤਾਨ ਬਾਤ ਤਾਂ ਲੱਗਦਾ, ਹਾਂ ਬਾਤ ਤਾਂ ਲੱਗਦਾ ਬਾਤ ਪਿੰਡ ਹੁਣ ਤੈਨੂੰ ਪਤਾ ਪਹਿਲੀ ਨਿਸ਼ਾਨੀਆਂ ਰਹਿ ਗਈਆਂ ਪੁਰਾਣੀਆਂ ਥੋੜੀਆਂ ਬਾਲੀਆਂ, ਬਾਕੀ ਹੁਣ ਪਿੰਡ ਬਦਲ ਗਿਆ। ਪਿੰਡ ਦੇ ਆਸ-ਪਾਸ ਜਿਸ ਜਦੋਂ ਨਾ ਜਾਈਏ ਕੁਤਬਾਲੀ ਬਾਈ ਨੂੰ ਮੈਦਾਨ ਖਾਲੀ ਪਿਆ ਸੀ ਸਾਰਾ, ਹੁਣ ਤਾਂ ਉੱਥੇ ਵੀ ਬਣ ਗਿਆ ਜੀ, ਹੁਣ ਬਣ ਗਿਆ ਉਧਰ ਸਾਰਾ ਹੀ। ਉੱਥੇ ਸਾਡੇ ਬਾਬੇ ਦਾ ਘਰ ਉਧਰ ਸੀ ਇੱਕ ਦਾ। ਅੱਛਾ ਅੱਛਾ ਤੇ ਸਾਡੇ ਜਿਹੜੇ ਦਾਦੇ ਸੀ ਉਹ ਸੀ 5 ਭਰਾ। ਅੱਛਾ ਜੀ। ਜਿਹਦੇ ਬਾਬੇ ਹੋ ਗਏ ਉਹ 22 ਭਰਾ, ਕਿਹਦੇ 5 ਕਿਹਦੇ 6 ਕਿਹਦੇ ਇੱਕ ਦਾ। ਇੱਕ ਬਾਬਲ ਬੋਲਿਆ ਉਹ ਪਤਾ ਨਹੀਂ ਹੁਣ ਹੈਗਾ ਕਹਿੰਦੇ, ਉਹ ਇੱਥੋਂ ਉੱਜੜ ਕੇ ਉਧਰ ਚਲਾ ਗਿਆ ਜਦੋਂ ਚੁੱਕੇ ਆਏ ਹਾਂ ਅਸੀਂ, ਇੱਥੇ ਹੀ ਆ ਗਏ ਹਾਂ। ਇੱਥੇ ਸਾਰੇ ਤੁਹਾਡੇ ਭਰਾ ਬੈਠੇ, ਸਾਰਾ ਪਿੰਡ ਬੈਠਾ ਸੀ ਜਦੋਂ ਅਸੀਂ ਆਏ ਹਾਂ। ਅੱਛਾ ਅੱਛਾ। ਆ ਜਿਹੜੀ ਜਗ੍ਹਾ ਨਾ ਜੀ, ਇੱਥੇ ਨਾ ਮਸਜਿਦ ਸੀ ਨਾ ਬੋਰ ਸੀ ਨਾ ਤਬੀਆ ਸੀ, ਇਹ ਤੋਂ ਮੈਦਾਨ ਖਾਲੀ ਪਿਆ ਸੀ। ਹੁਣ ਇੱਧਰ ਵੀ ਬਣ ਗਿਆ ਉੱਧਰ ਵੀ ਬਣ ਗਿਆ। ਇਹ ਅੱਗੇ 1.5 ਗੁਣ में 2 ਮਰਵੇ ਹੁਣ 7-8 ਕਮਰ ਬੈਸਮੈਂਟ ਹੋ ਗਿਆ ਹੈ। ਇਦਾਂ ਹੀ ਉੱਧਰ ਹੋ ਗਿਆ ਜੀ। ਇਹ ਲੰਬੜਦਾਰ ਵਾਲੇ ਪਾਸੇ ਬਹੁਤ ਜਗ੍ਹਾ ਖਾਲੀ ਪਈ ਸੀ। ਅੱਛਾ ਜੀ। ਕਮ ਸੇ ਕਮ 3-4 ਰੁਪਏ ਪਿੰਡੋਂ ਦਾ ਪਾਸਾ ਖਾਲੀ ਪਿਆ ਸੀ। ਇਹ ਚਾਹਨੇ ਵਾਲਾ ਮੈਂ ਜਾਣਾ ਹੁਣ, ਜਦੋਂ ਜਾ ਕੇ ਮੈਂ ਕਰਦਾ ਟਰਾਈ ਪਿੰਡ ਦੇ ਲੰਬੜਾ ਨੂੰ ਕਹਿਣਾ ਜੇ ਤੇਰਾ ਫੇਰਾ ਪਾਉਣ ਉੱਥੇ ਬਾਬਾ ਪਿੰਡ ਦੇਖ ਆਪਣੇ ਜਾ ਕੇ। ਉਹ ਜੀ ਐਸੇ ਜਾਂਦੇ ਚਾਹਨੇ ਤੇ ਉਹ ਰਾਮੜੀ ਲਗਾਦੇ ਚਾਹਨੇ ਵਾਲੇ। ਅੱਛਾ ਆ ਦੂਸਰਾ ਆ ਜਿਹੜਾ ਡੈਂਸਰ ਸੀ ਤੇ ਬੜਾ ਹਨੂਮਾਨ ਵਗੈਰਾ ਜਿਹੜੇ। ਹਾਂਜੀ 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 ਹਾਂਜੀ, ਉਹ ਲੱਗਦਾ ਹੱਲੇ ਵੀ, ਉਹ ਲੱਗਦਾ ਆ ਦਿਨ ਹੋਏ ਉਹ। ਹਾਂ ਬਸ ਹੁਣ ਲੱਗਦਾ ਉੱਥੇ ਛੋਣੀ ਹੁੰਦੇ, ਛੋਣੀ ਲੱਗਦਾ ਹੁੰਦਾ ਸੀ। ਹਾਂ ਜਲੰਧਰ ਛੋਣੀ। ਹਾਂਜੀ ਹਾਂਜੀ ਜਲੰਧਰ ਛੋਣੀ ਲੱਗਦਾ ਹੁੰਦਾ, ਹਾਲੇ ਵੀ ਲੱਗਦਾ। ਹਾਂਜੀ ਹਾਂਜੀ ਛੋਣੀ ਲੱਗਦਾ ਹੁੰਦਾ। ਇੱਥੇ ਨਾਲ ਦੇ ਪਿੰਡ ਦੇ ਸਾਡੇ ਬੈਠਾ ਇੱਕ ਘਰ, ਨਾਲ ਦੇ ਪਿੰਡ ਦਾ ਜਿਹੜੀ ਸੜਕ ਪੁਲ ਬਣਾਇਆ। ਅੱਛਾ ਅੱਛਾ। ਪੁਲ ਦੇ ਇਹ ਚੜ੍ਹਦੇ ਪਾਸੇ ਪਿੰਡ ਹੈ ਛੋਟਾ ਜਿਹਾ, ਨਦੀ ਦੇ ਕਿਨਾਰੇ। ਹੈਗਾ ਉਹਦਾ ਨਾਮ ਖੁਣਖਣਾ ਹੈਗਾ ਖੁਣਖਣਾ ਨਾਲ ਉੱਥੇ ਹੀ ਆ। ਹਾਂਜੀ ਉਹ ਹਾਲੇ ਵੀ ਉੱਥੇ ਹੀ ਆ। ਅਗਲੇ ਪਾਸੇ ਆ ਜਾਂਦਾ ਲੋਹਾਰ ਪ੍ਰਤਾਪਰਾ। ਹਾਂਜੀ ਹਾਂਜੀ ਹਾਂਜੀ। ਅਗਲੇ ਪਾਸੇ ਫਿਰ ਪੱਕੀ ਆ ਗਈ, ਪੱਕੀ ਤੋਂ ਅੱਗੇ ਨਕੋਦਰ ਆ ਗਿਆ। ਨਕੋਦਰ ਦਾ ਸੈਨਪੁਰ, ਕਲਿਆਣਪੁਰ ਥੋੜੀ ਇਹ ਪਿੰਡਾਂ ਦੇ ਨਾਮ ਬਾਬਾ ਸਾਰਾ ਹੀ ਚੇਤਾ ਵੀ। ਅੱਛਾ ਫਿਰ ਅਗਲੇ ਪਾਸੇ ਆ ਗਿਆ ਖੋਲੇ ਕਿੰਗਰੇ। ਉੱਥੇ ਖੋਲੇ ਕਿੰਗਰੇ ਟੀਵੀ ਟਾਵਰ ਬਹੁਤ ਵੱਡਾ ਬਣਿਆ ਹੁਣ। ਉਹ ਜਿਹੜੇ ਸੀ ਨਾ ਜਮਿਆਰ, ਉਹ ਜ਼ਮਾਨੇ 'ਚ ਉਹਨਾਂ ਦੇ ਕਾਰਖਾਨੇ ਸੀ ਕੋਈ ਨਾ ਰੰਗਣ ਦੇ। ਅੱਛਾ। ਰਹਿਣ ਜਾਂਦੀਆਂ ਸੀ ਖਲਾਂ। ਉੱਥੇ ਸਾਡੇ ਬਾਬੇ ਹਾਕਮਦੀਨ ਨਾਂ ਸੀ ਸਾਡੇ ਬਾਬੇ ਦਾ, ਉੱਥੇ ਸੋਡੇ ਦੀ ਮਸ਼ੀਨ ਲਾਈ ਹੁੰਦੀ ਸੀ। ਅੱਛਾ ਅੱਛਾ। ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤੇ ਸਾਨੂੰ ਘੋੜੀ ਤੇ ਬਿਠਾ ਕੇ ਲੈ ਜਾਣਾ। ਉਹਦੇ ਨੇੜੇ ਬਣ ਗਈ ਆ ਬਾਬਾ ਜੀ ਬੂਟਾ ਮੰਡੀ। ਬੂਟਾ ਮੰਡੀ ਬੂਟਾ ਮੰਡੀ ਸੀਗੀ ਪਹਿਲਾਂ ਤੁਹਾਡੇ ਵੇਲੇ? ਨਾ ਹੀ ਬੂਟਾ ਪਿੰਡ ਦਾ ਨਾਂ ਹੀ ਬੂਟਾ ਮੰਡੀ, ਹੁਣ ਬੂਟਾ ਮੰਡੀ ਬਣ ਗਿਆ। ਹਾਲੇ ਵੀ ਇਹੀ ਕੰਮ ਹੁੰਦਾ ਉੱਥੇ। ਉਹਦਾ ਨਾਂ ਵੀ ਉਹਨਾਂ ਬੂਟਾ ਹੀ ਸੀਗਾ। ਅੱਛਾ ਅੱਛਾ ਅੱਛਾ, ਉਹਦੇ ਨਾਂ ਦੇ ਬਣੀ ਨਾਂ ਵੀ ਬੂਟਾ ਪਿੰਡ ਸੀ। ਬਸ ਠੀਕ ਹੈ ਠੀਕ ਹੈ। ਉਹਨਾਂ ਦਾ ਉਹ ਜਿਹੜੇ ਸੀ ਨਾ ਉਹ ਸਾਰੇ ਇੰਗਲੈਂਡ 'ਚ ਹੀ ਰਹਿੰਦੇ ਆ। ਹਾਂਜੀ ਹਾਂਜੀ। ਹੁਣ ਤਾਂ ਅਫਸਰ ਹੋਣੇ ਭਾਈ ਬਣਿਆ। ਨਹੀਂ ਉਹ ਮਤਲਬ ਕਿ ਹੁਣ ਬੂਟਾ ਮੰਡੀ ਉਹਨਾਂ ਦੇ ਜੇ ਨਾਂ ਤੇ ਬਣੀ, ਉੱਥੇ ਹੁਣ ਬਹੁਤ ਵੱਡਾ ਬਾਜ਼ਾਰ ਬਣਿਆ ਪਿਆ। ਹੋਰ ਗੱਲ ਆ, ਉਹ ਹੁਕੂਮਤ ਨਾਲ ਲੜੇ ਹੋਇਆ, ਉਹ ਹੁਕੂਮਤ ਦੇ ਨਾਲ ਆ। ਚਲੋ ਤੇ ਬਾਬਾ ਕਿੱਦਾਂ ਹੁਣ ਇੱਥੇ ਲੱਗਦਾ? ਉੱਥੇ ਵਧੀਆ ਸੀ ਕਿ ਇੱਥੇ ਕਿੱਦਾਂ ਹੁਣ ਲੱਗਦਾ? ਵਧੀਆ ਹੁਣ ਜਿੱਥੇ ਬੈਠਾ ਉਹ ਉੱਥੇ ਲਾਹੌਰ ਹੀ ਹੈ। ਸਹੀ ਗੱਲ ਸਹੀ ਗੱਲ। ਪਿੰਡ ਦਾ ਦੇਖਣ ਨੂੰ ਕਰਦੀ ਆ ਬਹੁਤ ਰਾਤ ਦਿਨ। ਸੁਪਨਿਆਂ 'ਚ ਆਇਆ ਉਹਨਾਂ ਨਾਲ? ਹਾਂ ਸੁਪਨਿਆਂ 'ਚ ਮਾਰਿਆ ਉਹਨਾਂ ਨਾਲ ਗੇੜਾ? ਕਿੱਥੇ ਸੁਪਨਿਆਂ 'ਚ ਕਦੇ ਗੇੜਾ ਮਾਰਿਆ ਪਿੰਡ? ਚੁੰਬੜੇ ਨਹੀਂ ਨਹੀਂ, ਸੁਪਨੇ ਬਿਲਕੁਲ ਖਾਬ ਦੇ ਵਿੱਚ ਅੱਠੀ ਦਸੀ ਨਹੀਂ ਜਾਇਆ ਉਹਨਾਂ ਪਿੰਡ? ਹਾਂਜੀ ਬਿਲਕੁਲ ਹਕੀਕਤ ਇਮਾਨਦਾਰ ਦੀ ਗੱਲ। ਅੱਠੀ ਦਸੀ ਨਹੀਂ ਸਾਰੇ ਘੁੰਮ ਕੇ ਦਰਬਾਰ ਤੇ। ਦਰਬਾਰ ਤੇ ਵੀ ਤੇ ਰੂਹ ਉੱਥੇ ਹੀ ਵਸਦੀ ਆ। ਹਾਂਜੀ ਰੂਹ ਤਾਂ ਉੱਥੇ ਵਸਦੀ ਆ। ਉੱਥੇ ਵਸਦੀ ਆ। ਉਹ ਜਿਹੜੇ ਨਾ ਬੋਲ ਆ ਹੁਣ ਤੂੰ ਕਹਾਂ ਜਾਣਾ ਦੇਖਿਓ ਬੰਦੋ ਪ੍ਰਧਾਨ ਦਾ ਹੋਣਾ ਉਹ ਮਕਾਨ ਤੇ ਆ ਗਿਆ ਖੜ ਕੇ ਬਣੀ ਜਾਂਦਾ। ਹਾਂਜੀ ਹਾਂਜੀ ਹਾਂਜੀ। ਨਾਲ ਉਹ ਜਗ੍ਹਾ ਉੱਚੀ ਆ। ਉਹ ਪਿੰਡ ਵਾਲਾ ਪਾਸਾ ਉੱਚਾ ਆ। ਹੋਰ ਉੱਚਾ ਹਾਲੇ ਵੀ ਉੱਚਾ ਹੀ ਆ। ਅੱਛਾ ਬਹੁਤ ਉੱਚਾ ਬਹੁਤ ਉੱਚਾ। ਉੱਥੇ ਖੂਹ ਅਗਲੇ ਪਾਸੇ ਖੂਹ ਲਗਾਇਆ। ਹਾਂਜੀ ਹਾਂਜੀ ਹਾਂਜੀ। ਹੈਗਾ ਖੂਹ ਲੋਧੀਆਂ ਨਾਲ ਖੂਹ ਆ। ਖੂਹ ਨਹੀਂ ਹੁਣ ਪਰ ਰਹਿ ਗਿਆ, ਨਿਸ਼ਾਨੀ ਹੈਗੀ ਆ। ਖੂਹ ਨਹੀਂ ਰਹਿ ਗਿਆ ਹੁਣ, ਖੂਹ ਤਾਂ ਬਸ ਚਲੇ ਗਿਆ। ਟੂਬਲ ਲਾ ਲਿਆ ਉਹਨਾਂ ਨੇ। ਉਹੀ ਚੌਕਾ। ਉਹ ਉੱਥੇ ਸੀਗੇ 21 ਕਿੱਲੇ ਜ਼ਮੀਨ। ਅੱਛਾ ਜੀ, ਉਹ ਤੁਹਾਡੀ ਸੀ? ਹਾਂਜੀ ਹਾਂਜੀ। ਅੱਛਾ ਸਾਡੇ ਬਾਬੇ ਦਾਦੇ 5 से 22 ਭਰਾ ਹੋ ਗਏ। ਹੁਣ ਅਗਲੇ ਪਾਸੇ ਮਤਲਬ ਇੱਕ ਸਾਹਮਣੇ ਖੂਹ ਵੀ ਸਾਡਾ ਸੀਗਾ। ਅੱਛਾ। ਇੱਥੇ ਆ ਕੇ ਸਾਡੇ ਵਾਲਦੇ ਨੇ ਕੁਝ ਵੀ ਨਹੀਂ ਲਿਆ, ਕੁਝ ਵੀ ਨਹੀਂ ਲਿਆ। ਲਿਆ ਹੀ ਨਹੀਂ ਕੁਝ? ਕੁਝ ਵੀ ਨਹੀਂ ਲਿਆ।
ਹੁਣ ਤਾਂ ਬਾਬਾ ਜ਼ਮੀਨ ਦੀ ਕੀਮਤ ਹੀ ਬਹੁਤ ਆ ਉੱਥੇ ਬਹੁਤ ਕੀਮਤ ਆ। ਹੁਣ ਤਾਂ ਆ ਨਾਲ ਇੱਕ ਪਿੰਡ ਵਾ ਬਣਨਾ। ਹੁਣ ਜੇ ਤੂੰ ਉੱਥੇ ਹੁੰਦਾ ਰਾਜਾ ਹੋਣਾ ਹੀ ਰਾਜਾ ਕਰੀਏ ਕਬਜ਼ਾ ਜਾ ਕੇ ਆ ਨਾਲ ਰਾਜਾ ਹੋਣਾ ਹੀ ਰਾਜਾ ਉੱਥੇ ਆ ਪਿੰਡ ਵਾ ਆ ਨੇੜੇ ਇੱਕ ਨਿਕਾ ਜਿਹਾ ਪਿੰਡ ਆ ਇੱਥੇ ਉਹਨਾਂ ਨੇ 5 ਕਨਾਲਾਂ ਉਹਨੇ 5 ਕਰੋੜ ਦੀਆਂ ਵੇਚ ਦਿੱਤੀਆਂ। ਵਾਹ 5 ਕਰੋੜ ਦੀਆਂ 5 ਕਨਾਲਾਂ ਉਹ ਬਿਨਾਂ ਨਾਲ ਜ਼ਮੀਨ ਖਰੀਦਿਆ ਉਹ ਵਿਚਾਲੇ ਖਰੀਦ ਲੈ ਲਈ ਹੁਣ ਕਿਵੇਂ ਦੇ ਕੇ ਜਾਊਗੇ ਕੁਛ। ਬਾਬਾ ਟਾਈਮ ਵਧੀਆ ਸੀ ਉਹ ਨਾ ਹਾਂ ਟਾਈਮ ਉਹ ਜ਼ਮਾਨੇ ਖੜੇ ਸੀ। ਸਾਡੀ ਮਾਈ ਨੇ ਏਜੰਸੀ ਕਹਿਣਾ ਬਹੁਤ ਤੇਲ ਲੈ ਆਓ ਦੁਰਗੇ ਦਿਓ। ਅੱਛਾ ਇੱਕ ਇਹ ਵਾਲੇ ਪੈਸੇ ਹੁੰਦੇ ਸੀ ਇਹ ਵਾਲੇ ਅੱਛਾ ਡਬਲ ਪੈਸਾ ਹਾਂ। ਉਹਦੇ ਤੇ ਸੀਗਾ ਦਸੀਆਂ ਪੰਜਾਂ ਐਡਵਰਟ ਦਾ ਨਿਕਲ- ਫੋਟੋ ਅੱਛਾ ਐਡਵਰਟ ਦਾ ਫੋਟੋ ਅੱਛਾ ਉਹ ਉਹਦੇ 'ਚ 2 ਧੇਲੇ 4 ਦਮੜੀਆਂ ਅੱਛਾ ਧੇਲੇ ਦਾ ਤੇਲ ਪਾ ਦੇਣਾ ਐਡੀ ਵੱਡੀ ਬੋਤਲ ਭਰ ਦੇਣੀ ਹੂੰ ਕਹਿਣਾ ਪੁੱਤ ਪੱਲਾ ਕਰੋ ਬਹੁਤ ਮਿੱਠੀਆਂ ਫਲੀਆਂ ਭਰ ਕੇ ਪੱਲਾ ਪਾਲਣਾ ਇਹ ਪੁੱਤ ਤੁਹਾਡੀ ਆਪਣੀ ਦੁਕਾਨ ਇੱਥੇ ਹੀ ਆਉਣਾ। ਹੁਣ ਮਤ 100 ਦਾ ਸੌਦਾ ਲੈ ਲਓ ਨਿਆਣਿਆਂ ਨੂੰ ਇੱਕ ਟਾਫੀ ਨਹੀਂ ਦੇਣੀ। ਉਹ ਬਈ ਦਾ ਪਾਣੀ ਪੀਤਾ ਬਹੁਤ ਹਾਂ ਨਹਾਤੇ ਵੀ ਹੋਣੇ ਉਹਦੇ ਵਿੱਚ ਨਹਾਉਂਦੇ ਰਹੇ ਵੀ ਹੋਣੇ ਨਹਾਉਂਦੇ ਨਹੀਂ ਬਾਬਿਆਂ ਨਾਲ ਜਾਣਾ ਲਾਉਂਦੇ ਰਹੇ ਆ ਉੱਥੇ ਡੰਗਰ ਛੱਡ ਕੇ ਲੈ ਜਾਣੇ ਪਰੇ ਪਾਰ ਲੱਭ ਜਾਣਾ ਪਾਰ ਸਾਡੀ ਬਲਾਨੀ ਦਾ ਹੁਣ ਤਾਂ ਪਤਾ ਨਹੀਂ ਨਹਿਰ ਨਿਕਲ ਕੇ ਹੋ ਜਾਣੀ। ਨਹੀਂ ਨਹੀਂ ਹਾਲੇ ਉਦਾਂ ਹੀ ਆ ਬਾਬਾ ਜ਼ਮੀਨਾਂ ਤਾਂ ਉਦਾਂ ਹੀ ਸਾਰਾ ਕੁਝ ਕੋਈ ਉਹ ਜ਼ਮੀਨ ਜਿਹੜੀ ਸੀ ਨਹਿਰੋਂ ਪਾਰ ਸਾਹਮਣੇ ਹਾਂਜੀ ਹਾਂਜੀ ਤੇ ਉਹ ਜਿਸੇ ਉਹ ਜਿਹੜਾ ਡੂੰਘਾ ਰਸਤਾ ਜਾਂਦਾ ਹੈ ਪਾਣੀ ਦਾ ਥਾਂ ਅੱਛਾ ਪਿੰਡ ਉੱਥੇ ਤੇ ਆ ਹੂੰ। ਪਾਣੀ ਉੱਥੋਂ ਨਹੀਂ ਜਾਂਦਾ ਸੀ ਸਾਰਾ। ਪਿੰਡ ਥੋੜਾ ਉੱਚਾ ਆ ਬਾਬਾ ਉੱਚਾ ਪਿੰਡ ਇਹ ਉਹ ਪਿੰਡ 3 ਵਾਰੀ ਗਰਕ ਹੋ ਚੁੱਕਾ। ਅੱਛਾ ਉਸ ਪਿੰਡ ਦੇ ਵਿੱਚ ਮਿੱਟੀ ਨਹੀਂ ਲੱਗਦੀ ਪੈਰਾਂ ਨੂੰ ਠੀਕਰੀਆਂ ਪਈਆਂ ਸਾਰੀਆਂ ਏਦਾਂ ਜਿੱਦਾਂ ਕਿਤੇ ਫਰਸ਼ ਪਾਇਆ ਹੁੰਦਾ। ਇਹ ਅੰਗੂਆ ਪਿੰਡ ਵੱਡਾ ਹੈਂ? ਵੱਡਾ ਪਿੰਡ ਹੀ ਵੱਡਾ ਨਹੀਂ ਏਦਾਂ ਗਰਕ ਹੋਇਆ ਆਸ ਪਾਸੇ ਥੇ ਸੀ ਕਿ ਬਾਤ ਹੋ ਗਿਆ ਨਹੀਂ ਹੋਏ। ਥੇ ਹੁਣ ਬਾਬਾ ਬਾਦ ਹੀ ਹੋ ਗਏ ਹੁਣ ਥੇ ਲੋਕਾਂ ਨੇ ਜਿੰਨਾ ਕੁ ਕਰ ਸਕਦੇ ਸੀ ਕਰ ਲਿਆ ਪਿੰਡ ਨੂੰ ਠੀਕ ਠਾਕ ਜਿਹਾ ਪਰ ਹੁਣ ਮਕਾਨ ਬਣ ਉੱਥੇ ਗਏ। ਤਾਂ ਨੇੜੇ ਨਹੀਂ ਸੀ ਆਉਣ ਦਿੰਦੇ ਉਹ ਜਗ੍ਹਾ ਕੋਈ ਉਹ ਕੋਈ ਜਿਹੜੀਆਂ ਚੀਜ਼ਾਂ ਸੀ ਨਾ ਵਿੱਚ ਹਾਂ ਉਹ ਨਹੀਂ ਤੁਸੀਂ ਜਿੱਧਰ ਉਹ ਜਗ੍ਹਾ ਬਚੀ ਹੋਊਗੀ। ਜਿਹੜੀ ਦਰਬਾਰ ਵਾ ਨਾ ਦਰਬਾਰ ਤਾਂ ਉਦਾਂ ਹੀ ਆ ਪਰਲੇ ਪਾਸੇ ਜਿਹੜੀਆਂ ਜਗ੍ਹਾ ਪਰਲੇ ਪਾਸੇ ਜਿੱਥੇ ਬਾਬੇ ਬੁੱਢੇ ਦਾ ਗੁਰਦੁਆਰਾ ਸਾਹਿਬ ਕਹਿੰਦਾ ਮੈਂ ਹਾਂਜੀ, ਹਾਂਜੀ। ਉਹ ਉਧਰ ਉਦਾਂ ਹੀ ਆ ਉਧਰ ਉਦਾਂ ਹੀ ਪਿਆ ਉਧਰ ਉਦਾਂ ਹੀ ਆ। ਬਾਬਾ ਬਹੁਤ ਸਗੀ ਸਰਬੱਤ ਦੀ ਜਗ੍ਹਾ ਆ ਬਾਬਾ 9 ਲੱਖ ਹੈ ਇਹ ਬੜਾ ਲਾ ਸਰਕਾਰ ਦੀ ਜਨ ਬੈਠ ਕੋ ਉਹ ਮੰਨਦੇ ਜੀ ਸੀਗੇ ਇਹ ਦੰਦੇ ਸੁਲਤਾਨੀ ਜਿਹੜੇ ਮੰਨਦੇ ਤੇ ਉਹਨਾਂ ਬਣਾਈ ਵੀ ਉਹਨਾਂ ਨੇ ਆ। ਤੇ ਹੁਣ ਫੇਰ ਪਿੰਡ ਚੱਲਣਾ ਫੇਰ ਕਦੇ ਮਾਰਨਾ ਕਿਹੜਾ ਨਾਲ ਜਾ ਸਕਦੇ ਨੇ ਬਗੈਰ ਬਾਤ ਨਹੀਂ ਜਾ ਸਕਦੇ। ਨਹੀਂ ਬਾਬਾ ਕਰਦੇ ਕੁਝ ਹੁਣ ਚੱਲ ਤੁਹਾਨੂੰ ਵੀ ਫੜ ਲੈਣਗੇ ਮੈਨੂੰ ਵੀ ਫੜ ਲੈਣਗੇ ਕਹਿੰਦਾ ਵੀ ਜਸੂਸ ਲੈਣ ਦਾ ਸਿਆਸਤਾਂ ਨੇ ਕੰਮ ਕਰਦੇ ਆ। ਉਹ ਸਹੀ ਗੱਲ ਆ ਬਾਬਾ ਤੇਰਾ ਸਿਆਸਤਾਂ ਨੇ ਕੰਮ ਖਰਾਬ ਕਰਤਾ ਲੋਕਾਂ ਦੇ ਮਨ 'ਚ ਕੁਝ ਨਹੀਂਗਾ ਲੋਕ ਉਸ ਤਰ੍ਹਾਂ ਹੀ ਆ। ਇਹ ਲੋਕ ਤੁਹਾਡੇ ਸਾਡੇ ਸਹੀ ਆ ਬਾਕੀ ਦਾ ਤੈਨੂੰ ਪੰਜਾਬ ਉਦਾਂ ਹੀ ਆ। ਬਾਮਣ ਹੈ ਨਹੀਂ ਪੰਜਾਬ 'ਚ ਹੁਣ ਬਾਹਮਣ ਹੈਗੇ ਆ ਪਰ ਬਾਹਮਣ ਹੁਣ ਫੇਰ ਤੈਨੂੰ ਪਤਾ ਹੀ ਆ ਫੇਰ ਡਰਦੇ ਆ ਨਾ ਡਰਦੇ ਤਾਂ ਹੈਗੇ ਆ। ਡਰਦੇ ਤਾਂ ਬਾਹਮਣ ਡਰਨਾ ਹੀ ਹੁਣ ਬਾਮਣ ਡਰਦੇ ਬਾਬਾ ਜਿਹੜੀਆਂ ਆਪਣੀਆਂ ਸਾਂਝਾਂ ਸੀ ਨਾ ਉਹ ਨਹੀਂ ਟੁੱਟੀਆਂ ਉਹਨੇ ਵੱਖਰੀ ਆਪਣੀਆਂ ਸਾਂਝਾਂ ਨਹੀਂ ਟੁੱਟੀਆਂ ਕੋਈ ਸ਼ੱਕ ਨਹੀਂ ਆਪਣੀਆਂ ਨਹੀਂ ਆਪਣਾ ਟੁੱਟੀਆਂ ਹੁਣ ਡੇਢ ਤੇ ਆ ਕੇ ਦੇ ਕੇ ਜਾਓ ਮੈਨੂੰ ਮੈਂ ਐਡਰੈਸ ਵੀ ਲੈ ਕੇ ਜਾਊਂਗਾ ਤੇ ਮੈਂ ਫੋਨ ਨੰਬਰ ਵੀ ਲੈ ਕੇ ਜਾਊਂਗਾ ਤੇ ਆਪਾਂ ਸਾਂਝਾਂ ਇਦਾਂ ਹੀ ਰੱਖਣੀਆਂ ਠੀਕ ਆ। ਇਹ ਤੰਦਾਂ ਇਦਾਂ ਹੀ ਚੱਲਦੀਆਂ ਰਹਿਣ ਮਾਲਕ ਨੇ ਬਣਾਈਆਂ ਜੀ ਮੈਨੂੰ ਰਹਿਣੀਆਂ ਇਦਾਂ ਹੀ ਰਹਿਣੀਆਂ ਮਾਲਕ ਦੀਆਂ ਬਣਾਈਆਂ ਰਹਿਣੀਆਂ। ਬਸ ਬਸ ਇੱਥੇ 2 ਘੰਟੇ ਮੈਂ ਉਹਨਾਂ ਨਾਲ ਗੱਲਾਂ ਕਰਦਾ ਰਿਹਾ 2 ਘੰਟੇ ਉਹ ਨਾ ਆ ਦੇਖੋ ਨਾਲ ਤੁਹਾਨੂੰ ਪਤਾ ਨਹੀਂ ਨਾ ਇਹ ਬੈਠਾ ਜੀ ਨਾਸਰ ਇਹਦੇ ਕਰਕੇ ਆਏ ਆ ਅਸੀਂ ਹਾਂ ਇਹ ਦੂਸਰਾ ਲਵਲੀ। ਦੂਸਰਾ ਆਸ਼ਿਕ ਲਵਲੀ ਹਾਂ ਲਵਲੀ ਸਿੰਘ ਤੇ ਨਾਸਰ ਭਾਜੀ ਇਹ ਦੂਏ ਦਾ ਨਾਮ ਮੇਰੇ ਮੂੰਹ ਮੇਰੇ ਫਿਰਦਾ ਆ ਤੇਰਾ ਉਹ ਨਾਲ ਜਿਹੜਾ ਸੀ ਉਹ ਜਿਹੜਾ ਤੇ ਨਾਲ ਆਇਆ ਸੀ ਮੁੰਡਾ ਲਵਲੀ ਇਹ ਸੀ ਹਾਂ ਇਹ ਸੀ ਇਹ ਮੈਂ ਨਨਕਾਣੇ ਗਿਆ ਤੇ ਮੈਨੂੰ ਤੇ ਮਿਲੇ ਨਹੀਂ ਤੁਸੀਂ ਉੱਥੇ ਭੁਪਿੰਦਰ ਦਾ ਦੱਸ ਭੁਪਿੰਦਰ ਲਵਲੀ ਨਨਕਾਣੇ ਸਾਹਿਬ ਜਾ ਕੇ ਆਏ ਹੁਣ ਹਾਂ ਨਨਕਾਣੇ ਜਾ ਕੇ ਆਏ? ਜਾ ਕੇ ਉਹ ਮੈਨੂੰ 1 ਮਹੀਨਾ ਹੋ ਗਿਆ। ਅੱਛਾ ਅੱਛਾ ਉੱਥੇ ਅੱਛਾ ਮੇਰੀ ਬੇਟੀ ਰਹਿੰਦੀ ਹੈ ਉਹਲੇ ਪਾਸੇ ਹੈਗਾ ਪਿੰਡ ਦਾ ਨਾਮ ਭੁੱਲ ਜਾਂਦਾ ਨਨਕਾਣਾ ਬਾਈਪਾਸ ਦੇ ਉੱਤੇ ਆ ਪਿੰਡ ਅੱਛਾ ਅੱਛਾ ਚੰਦਰਕੋਟ ਦੇਖਿਓ ਜਾ ਲਾਂਗੇ ਮੈਂ ਦੇਖਿਆ ਸੀ। ਤੁਸੀਂ ਫੋਨ ਕਰ ਲੈਣਾ ਸੀ ਲਵਲੀ ਨੂੰ ਮੈਂ ਗਿਆ ਮੈਂ ਫਿਰ ਨਨਕਾਣਾ ਚ ਗਿਆ ਉੱਥੇ ਰਕਸ਼ੇ 'ਚ ਬੈਠ ਕੇ ਗਿਆ ਫਿਰ ਬਾਹਰ ਤੇ ਗਿਆ ਮੈਂ ਉੱਥੇ ਮੈਂ ਪੁੱਛਿਆ ਉਹ ਕਹਿੰਦੇ ਜੀ ਤੁਸੀਂ ਫੋਨ ਕਰ ਲੈਣਾ ਸੀ ਲਵਲੀ ਨੂੰ। ਨਹੀਂ ਗੱਲ ਮੇਰੇ ਤੋਂ ਬਾਬਾ ਇੱਕ ਗਲਤੀ ਹੋ ਗਈ ਆ ਹਾਂ ਮੈਂ ਤੇਰੇ ਪਿੰਡ ਦੀ ਮਿੱਟੀ ਲਿਆਉਣੀ ਸੀ ਥੋੜੀ ਜਿਹੀ ਚੱਕ ਕੇ ਤੇਰੇ ਜਾਣੀ ਆ ਨਹੀਂ ਤੇਰੇ ਉਧਰੋਂ ਪਿੰਡੋਂ ਲਿਆਉਣੀ ਸੀ ਅੱਛਾ ਜੇ ਫੇਰ ਕਿਤੇ ਦਾ ਇਹਦਾ ਜ਼ਰੂਰ ਲੈ ਕੇ ਆਉਂਗਾ ਜਾ ਕੇ ਲਿਆਉਂਗਾ ਤੈਨੂੰ ਜਿਹੜਾ ਪਿੰਡ ਸਾਡਾ ਘਰ ਵਾ ਨਾ ਜੀ ਹਾਂ ਮੈਂ ਤੇਰੇ ਖੱਤਿਆਂ ਦੀ ਮਿੱਟੀ ਲਿਆ ਕੇ ਦਊਂ ਤੈਨੂੰ ਖੇਤਾਂ ਦੀ ਤੇਰਿਆਂ ਦੀ ਮਿੱਟੀ ਉਹ ਜਿਹੜਾ ਬੋੜਾ ਵਾਲਾ ਖੂਹ ਆ ਹਾਂ 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 ਉਹ ਮਸ਼ਹੂਰ ਸੀ ਸਾਡਾ। ਹਾਂਜੀ ਹਾਂਜੀ ਦੱਸਦਾ ਸੀ ਉਹ ਗੱਲ ਕਰਦੇ ਸੀ ਉਹ ਦੱਸਦੇ ਸੀ ਹੁਣ ਹਾਂਜੀ ਦਾਦਾ ਦੱਸਦਾ ਨਹੀਂ ਕਿ ਠੀਕ ਹਾਂਜੀ, ਹੈ। ਹਾਂਜੀ, ਹਾਂਜੀ। ਹਾਂ ਉੱਥੇ ਉਹ ਹਮੇ
ਮੇਰੇ ਅਸੀਂ 6 ਭਾਈ ਸੀ 5 ਭਾਈ ਫੌਤ ਹੋ ਗਏ ਮੇਰੀ ਅੱਛਾ 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 ਹੁਣ ਮੈਂ ਇਕੱਲਾ ਹੀ ਹਾਂ ਅੱਛਾ ਹੁਣ ਆਪਣੇ ਬੋਤਲੇ ਆਪਣੇ ਭਤੀਜਿਆਂ 'ਚ ਬੈਠਾ ਚਲੋ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਚਾਚੇ ਤਾਏ ਸਾਰੇ ਬਹੁਤ ਹੋ ਗਏ ਇੱਕ ਮਾਈ ਸਾਡੀ ਬਾਤ ਜਿੰਦੀ ਆ ਇੱਕ ਮੇਰੀ ਭੈਣ ਆ ਸਾਹਿਬਾ ਰਹਿੰਦੀ ਆ ਬਸ ਭੈਣ ਜੀ ਆ ਸਾਰੇ ਖਤਮ ਹੋ ਗਏ ਜਿਹੜਾ 1015 ਜੀ ਸੀ ਸਭ ਰੱਬ ਨੂੰ ਪਿਆਰੇ ਹੋ ਗਏ ਚਲੋ ਬਾਬਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਮਿਲ ਲਿਆ ਹਾਂ। ਵਧੀਆ ਲੱਗਾ ਤੇ ਜਦ ਦੱਸਿਆ ਮੈਂ ਤਾਂ ਖੁਸ਼ ਹੋ ਗਿਆ ਮੈਂ ਕਿਹਾ ਲਿਆ ਤੇਰੇ ਪਿੱਛੋਂ ਤੇਰੇ ਪਿੰਡ ਦੀ ਸਾਡੇ ਵੀ ਮਿੱਟੀ ਦੀ ਮੂੰਹ ਆਉਂਦੀ ਆ ਉਹੋ ਜਿਹਾ ਪਿਆਰ ਤੇਰਾ ਉਸ ਪੰਜਾਬ ਨਾਲ ਇਹ ਵੀ। ਬੂੜੇ ਦੇ ਅਗਲੇ ਪਾਸੇ ਛੱਪੜ ਸੀਗਾ ਛੱਪੜ ਹੈਗਾ ਆ ਹੈਗਾ ਛੱਪੜ ਉੱਥੇ ਪਾਣੀ ਖੂਹ ਦਾ ਪਾਈਦਾ ਸੀ ਹਾਂਜੀ ਹਾਂਜੀ ਛੱਪੜ ਹੈਗਾ ਉਦਾਂ ਹੀ ਉੱਥੇ ਮਾਲ ਲਾਉਣਾ ਸਾਰਾ ਹਾਂਜੀ ਹਾਂਜੀ ਛੱਪੜ ਹੈਗਾ ਆ ਪਰ ਉਹ ਸੀ ਪਿੰਡ ਛੱਪੜ ਹੋਰ ਕੋਈ ਨਹੀਂ ਹਾਂਜੀ ਸੀਗਾ ਹੈਗਾ ਛੱਪੜ ਛੱਪੜ ਵੀ 2-2 ਕਿੱਲਿਆਂ ਚ ਹਾਂਜੀ, ਉਦੋਂ ਤਾਂ ਹੁਣ ਤਾਂ ਪਤਾ ਨਹੀਂ ਘੱਟ ਹੁਣ ਹੋ ਤਾਂ ਗਿਆ ਆਸੇ-ਪਾਸੇ ਪੂਰਿਆ ਪਰ ਛੱਪੜ ਹੈਗਾ ਆ ਹਾਂ। ਛੱਪੜ ਹੈਗਾ ਨਿਸ਼ਾਨੀਆਂ ਤਾਂ ਹੈਗੀਆਂ ਹਾਂ ਨਿਸ਼ਾਨੀਆਂ ਹੈ। ਜਗ੍ਹਾ ਦੱਸੀ ਉਹ ਵੀ ਹੈਗੀ ਆ ਬਾਬੇ ਬੁੱਢਾ ਜੀ ਦੀ ਜਗ੍ਹਾ ਵੀ ਹੈਗੀ ਆ ਜਦੋਂ ਉੱਤਰ ਕੇ ਬੋਲ ਉਥੋਂ ਛੱਪੜ ਦੇ ਕੋਲ ਵਾਲੇ ਉੱਤਰ ਸ਼ੰਕਰ ਨੂੰ ਜਾਂਦੇ ਸੀ ਅੱਛਾ ਉੱਥੇ ਸੀ ਪਹਿਲਵਾਨ ਹਾਂ ਸ਼ੰਕਰ ਦੇ ਪਹਿਲਵਾਨ ਹਾਲੇ ਹੀ ਬੋਲੀਆਂ ਪੈਂਦੀਆਂ ਪਹਿਲਵਾਨ ਸ਼ੰਕਰ ਦੇ ਉਹ ਜਿਹੜਾ ਪਹਿਲਵਾਨ ਸੀ ਨਾ ਜੀ ਹਾਂ। ਉਹ ਮੁਸਲਮਾਨਾਂ ਨਾਲ ਨਹੀਂ ਗੋਲਿਆ ਹਾਂ ਸੁਣਿਆ ਸੀ ਮੈਂ ਕਹਿੰਦੇ ਸਾਡੀ ਨਹੀਂ ਹਜਾਤੀ ਜੀ ਨੇ ਕੁਰਾਨ ਕੇ ਨਹੀਂ ਮੈਂ ਮੌਲਾ ਅਲੀ ਦਾ ਨਾਂ ਲੈ ਕੇ ਮੈਂ ਖਾੜੇ 'ਚ ਜਾਣਾ ਤੇ ਮੈਨੂੰ ਉਹਨਾਂ ਦੇ ਨਾਂ ਦੀ ਫਤਿਹ ਆ। ਮੈਂ ਉਹਨਾਂ ਨਾਲ ਨਹੀਂ ਘੁਲਣਾ ਉਹ ਭਾਵੇਂ ਤੋਂ ਮੁਕਤ ਤਕੜੇ ਆ ਚਾਹੇ ਮਾੜੇ ਆ ਮੈਂ ਘੁਲਣਾ ਉਹਨਾਂ ਨਾਲ ਘੁਲਣਾ ਉਹਦਾ ਐਲਾਨ ਹੁੰਦਾ ਸੀ ਪਟਿਆਲੇ ਦੇ ਰਾਜੇ ਨੇ ਰੱਖਿਆ ਸੀ ਕਿ ਬਾਹਮਣ ਪਹਿਲਵਾਨ ਅੱਛਾ ਉਹਨਾਂ ਨੂੰ ਬਹੁਤ ਕੋਲ ਉਹਨੂੰ ਕੋਟਦਾ ਉਹਨਾਂ ਨੂੰ ਕੋਟਦਾ ਬੜਾ ਨਾਰਾ ਮਾਰਨਾ ਯਾ ਅਲੀ ਨਾਰਾ ਮਾਰ ਕੇ ਜਾਣਾ ਸਾਰੀ ਮਖਲੂਕ ਨਾਰਾ ਮਾਰਨ ਲਾ ਪੈਣਾ ਪਰ ਬਾਬਾ ਉਹ ਪਹਿਲਵਾਨ ਨੂੰ ਫੇਰ ਪਤਾ ਹੋਣਾ ਵੀ ਨਹੀਂ ਸਾਡੇ ਚ ਇਦਾਂ ਕਰਦੇ ਨੇ। ਬਿਲਕੁਲ ਪਹਿਲਵਾਨ ਹਾਂ ਉਹਦਾ ਨਾਮ ਮੇਰੇ ਮੂੰਹ ਮੋੜੇ ਫੜਦਾ ਪਹਿਲਵਾਨ ਉਹ ਨਾਮ ਪਹਿਲਵਾਨ ਹੀ ਕਹਿੰਦੇ ਸੀ ਸ਼ੰਕਰ ਦੇ ਪਹਿਲਵਾਨ ਬਹੁਤ ਹਾਲੇ ਵੀ ਮੇਲਾ ਲੱਗਦਾ ਹਾਲੇ ਬੋਲੀਆਂ ਪੈਂਦੀਆਂ ਉਸ ਪਿੰਡ ਹਾਲੇ ਵੀ ਹਾਂ ਸ਼ੰਕਰ ਦਾ ਸ਼ੰਕਰ ਦੀਆਂ ਬੋਲੀਆਂ ਸ਼ੰਕਰ ਦਾ ਮੇਲਾ ਉਦਾਂ ਹੀ ਲੱਗਦਾ ਅੱਜ ਵੀ ਲੱਗਦਾ ਹਾਂ ਮੇਰੇ ਉਹ ਪਹਿਲਵਾਨ ਦੇ ਨਾਂ ਦਾ ਲੱਗਦਾ ਮੇਰਾ ਹਾਂ ਮੇਲਾ ਉੱਥੇ ਲੱਗਦਾ ਪਿੰਡ 'ਚ ਬੋਲੀਆਂ ਉਦਾਂ ਹੀ ਪੈਂਦੀਆਂ ਹੁਣ ਵੀ ਬਦਾਮਾਂ ਦੀਆਂ ਬੋਰੀਆਂ ਆਂਦੀਆਂ ਜਨਾਬ ਦੁੱਧ ਆਈ ਜਾਂਦੇ ਆ ਆ ਲੈ ਬਾਬਾ ਇਹ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਖਾਓ ਇਹਨੂੰ ਨਹੀਂ, ਰੱਖੋ, ਅਸੀਂ ਲੈ ਖਾਓ, ਕੇ ਆਏ। ਮੈਂ ਕਿ ਲੈ ਲੈਣਾ ਨਹੀਂ ਤੁਸੀਂ ਤੁਹਾਡੇ ਲਈ ਇਹ ਤੁਹਾਡੀ ਲੈ ਕੇ ਆਏ ਆ ਤੁਹਾਡੇ ਲਈ ਲੈ ਕੇ ਆਏ ਆ ਇਹ ਤੁਹਾਡੇ ਲਈ ਲੈ ਕੇ ਆਏ ਆ ਇੱਥੇ ਰੱਖ ਦਿਓ ਬਾਬਾ ਉਧਰ ਹੀ ਨਾ ਰੱਖ ਲਿਓ ਜੀ ਜੋ ਸੱਦ ਲਿਆ ਇਹ ਬਾਬੇ ਸਾਂਭਣ ਵਾਲੇ ਆ ਇਹ ਬਾਬੇ ਐਵੇਂ ਨਹੀਂ ਇੱਕ ਇੱਕ ਹੱਥ ਲਾ ਮੇਰਾ ਹਾਂਜੀ ਕੋਈ ਨਹੀਂ ਖਾ ਲੈਨੇ ਆਪਾਂ ਇਹ ਬਾਬੇ ਸਾਂਭਣ ਵਾਲੇ ਆ ਬਾਬੇ ਐਵੇਂ ਨਹੀਂ ਜਿਨ੍ਹਾਂ ਦੇ ਕੋਲ ਬਾਬੇ ਉਹਨਾਂ ਨੂੰ ਕੀਮਤਾਂ ਪਤਾ ਇਹਨਾਂ ਦੀਆਂ ਹਾਂ ਇਹ ਬਾਬੇ ਇਤਿਹਾਸ ਵਾ ਕੀ ਬਾਤ ਹੈ ਬਾਬੇ ਆ ਲੈ ਬਾਬਾ ਖਾ ਬਾਬੇ ਆਪਾਂ ਹੋਰ ਭਤੀਜਾ ਆ ਗਿਆ ਪਹਿਲਵਾਨ ਆ ਗਿਆ ਬਾਬੇ ਮੈਂ ਡੰਗਰ ਚੁੰਦਾ ਬਾਬੇ ਦਾ ਭਤੀਜਾ ਆ ਗਿਆ ਜੀ ਸਲਾਮ ਅਲੈਕਮ ਜੀ ਉਹ ਕੰਮ ਤੇ ਫੈਸਲਾ ਵੱਧ ਗਿਆ ਆ ਫੈਸਲਾ ਬਹੁਤ ਵਧੀਆ ਸ਼ਹਿਰ ਵਾ ਉੱਥੇ ਸਾਡੀ ਫੁੱਫੀ ਸੀ ਠੀਕ ਹੈ ਨੂਰ ਮਹਿਲ ਹਾਲੇ ਵੀ ਉਦਾਂ ਹੀ ਆ ਉਹਨਾਂ ਨੇ ਅਸੀਂ ਕਰਿਆਨੇ ਦੀ ਦੁਕਾਨਾਂ ਅੱਛਾ। ਮੇਨ ਬਾਜ਼ਾਰ ਦੇ ਵਿੱਚ ਅੱਛਾ ਨੂਰ ਮਹਿਲ ਹਾਲੇ ਵੀ ਵਧੀਆ ਛੋਟੇ ਛੋਟੇ ਸਦੀਆਂ ਉਸ ਕਰਦਾ ਹੁਣ ਯਾਦ ਨਹੀਂ ਦਰਵਾਜ਼ਾ ਚੇਤੇ ਨੂਰ ਮਹਿਲ ਦਾ ਹਾਂਜੀ ਦਰਵਾਜ਼ਾ ਦੇਖਿਆ ਨੂਰ ਮਹਿਲ ਦਾ ਕੋਈ ਬਣਾ ਸਕਦਾ ਇਦਾਂ ਦਾ ਨਾ ਨੂਰ ਮਹਿਲ ਦਾ ਦਰਵਾਜ਼ਾ ਬੜਾ ਵਧੀਆ ਉਦਾਂ ਹੀ ਆ ਬੱਬ ਉਹਦਾ ਬਾਈਆ ਸੀਗਾ ਪਿੰਡੋਂ ਥੱਲੇ ਹਾਂਜੀ ਇਸ ਪਾਸੇ ਇਹ ਜਿਹੜੇ ਸੀ ਉਹਨਾਂ ਨੇ ਮਾਹੌਲ ਦੇ 2 ਰੁਪਈਆਂ ਦਾ ਬੁੱਢਾ ਲੈ ਲੈਣਾ 3 ਰੁਪਈਆਂ ਦਾ ਲੈਣਾ ਉਹਦੀ ਬਾਹਰ ਕਰਕੇ ਗੋਸ਼ਤ ਵੇਚੀ ਜਾਣਾ ਸਾਡੇ ਬਾਬੇ ਨੇ ਹੱਥਾਂ ਨੇ ਦੇਣੇ ਅੱਧਾ ਗੋਸ਼ਤ ਚੁੱਕ ਲਿਆਉਣਾ ਅੱਛਾ ਲਿਆ ਕੇ ਕੱਟ ਕੇ ਦੇ ਕੇ ਪਾ ਦੇਣਾ ਪਾ ਕੇ ਆਟਾ ਲਾ ਕੇ ਤੇ ਉੱਤੇ ਬੰਨ ਦੇਣਾ ਅੱਛਾ ਰਾਤ ਲੱਗ ਵੱਲ ਦੇਣੀਆਂ ਤੇ ਇਹਨੂੰ ਕਹਿਣਾ ਆਓ ਖਾਓ ਬਈ ਬਹੁਤ ਖਾਦਾ ਬੇਹੱਦ ਜਿੰਨਾ ਵੀ ਉਹਨਾਂ ਨੇ ਬੱਕਰਾ ਕਰਨਾ ਇਹ ਆਪਣੇ ਹਿਸਾਬ ਤੁਹਾਡੇ ਨਾਲ ਜਿੱਥੇ ਛੱਟਕਾ ਹਾਂਜੀ ਹਾਂਜੀ ਤੇ ਸਾਡੇ ਕੋਲ ਹੁੰਦੇ ਸੀ ਨਕੋਦਰ ਆਉਂਦੇ ਸੀ ਕਸਾਈ ਗੋਸ਼ਤ ਲੈ ਕੇ ਅੱਛਾ ਹਾਂਜੀ ਇਹ ਵੇਚ ਜਾਣਾ ਇੱਥੇ ਸੀਗੇ ਪੇਪਰ ਅੱਛਾ। ਇੱਥੇ ਬੰਦ ਹੁੰਦੇ ਸੀ 4 ਰੁਪਏ ਘੇਰਾ ਲੈਣਾ ਕਿਸੇ ਨੇ ਵੀ ਦੇਸੀ ਘੇ ਕਿਉਂ ਲੈਣਾ ਨਹੀਂ ਬਾਬਾ ਸਾਰਾ ਕੁਝ ਛੱਡਿਆ ਸੀ ਉੱਥੇ ਉਦਾਂ ਹੀ ਸਾਡੀ ਮਾਂ ਉੱਥੇ ਉਦਾਂ ਹੀ ਛੱਡ ਕੇ ਆ ਗਈ ਸਾਰਾ ਹਾਂਜੀ ਹਾਂਜੀ ਸਿਰਫ ਗੱਡੇ ਤੇ ਕੋਈ ਨਾ 2 ਮੰਜੀਆਂ ਸੀਗੀਆਂ ਅੱਛਾ 2 ਮੰਜੀਆਂ ਤੇ 2 ਕੋਲੇ ਦੇ ਜਾਨੀ ਕਿ ਪਾਣੀ ਪੀਣ ਵਾਸਤੇ ਸਾਡਾ ਬਾਬਾ ਫਿਰ ਨਿਕਲੇ ਗਏ ਸੀ ਤੁਸੀਂ ਉੱਥੋਂ ਅਸੀਂ ਨਿਕਲਿਆ ਨਕੋਦਰ ਨੂੰ ਨਕੋਦਰ ਨੂੰ ਅੱਛਾ ਉਹ ਪਰਲੇ ਪਾਸੇ ਨੂੰ ਇਹ ਸੀ ਜਿਹੜੇ ਮੱਥਾ ਬੋਲ ਬਣੇ ਸੀ ਹਾਂਜੀ ਅੱਛਾ ਇੱਥੇ ਮੈਂ ਕਿਹਾ ਛਾਉਣੀ ਵੀ ਕੈਂਪ ਲੱਗਾ ਸੀ ਨਾ
ਉਹ ਖੋਲੇ ਕਿੰਗਰੇ ਵਾਲਾ ਖੋਰਲੇ ਕਿੰਗਰੇ ਵਾਲਾ ਹਾਂ ਉੱਥੇ ਵੀ ਕੈਂਪ ਲੱਗਾ ਉਹਦੇ 'ਚ ਸੀ ਰਹੇ ਆ। ਉਹਦੇ 'ਚ ਵੀ ਰਹੇ ਆ ਹਾਂਜੀ। ਅੱਛਾ ਉੱਥੋਂ ਵੀ ਤੁਸੀਂ ਨਕੋਦਰ ਨੂੰ ਚਲੇ ਗਏ ਨਹੀਂ ਨਕੋਦਰ ਨੂੰ ਨਹੀਂ ਗਏ, ਹਾਂ ਲਾਂਬੜੇ ਨੂੰ ਸੀ ਆਏ ਆ। ਲਾਂਬੜੇ ਨੂੰ ਠੀਕ ਆ ਜੀ ਹਾਂਜੀ, ਲੱਲੀਆਂ ਲਾਂਬੜਾ ਹਾਂਜੀ। ਲੱਲੀਆਂ ਲਾਂਬੜਾ ਹਾਂਜੀ ਹਾਂਜੀ ਅੱਛਾ ਅੱਛਾ ਉੱਥੋਂ ਸੀ 4 ਕੋ ਅੱਛਾ ਸਾਡੇ ਪਿੰਡੋਂ 4 ਕੋ ਅੱਛਾ। ਮੀਲਾਂ ਦਾ ਕਿਲੋਮੀਟਰ ਜੋ ਮਰਜ਼ੀ ਲਿਖੀ ਜੋ ਮਰਜ਼ੀ ਲਿਖੀ ਜਾਓ, ਹਾਂਜੀ, ਹਾਂਜੀ, ਹਾਂਜੀ। ਖੋਲੇ ਕਿੰਗਰੇ ਚਲੇ ਗਏ ਉੱਥੇ ਰਹੇ ਕੈਂਪ 3 ਮਹੀਨੇ। ਅੱਛਾ ਚਲੋ ਅੱਛਾ ਐਲਾਨ ਹੋ ਗਿਆ ਤੇ ਸਵੇਰ ਨੂੰ ਕਾਫਲਾ ਜਾਣਾ। ਅੱਛਾ ਹੁਣ ਸਾਡਾ ਬਾਲਦ ਕਹਿੰਦਾ ਚੱਲੀਏ ਬੱਚਾ, ਸਾਡਾ ਬੜਾ ਭਾਈ ਕਹਿੰਦਾ ਦੇਖ ਲਓ ਜੇ ਜਾਣਾ ਤੇ ਨਿਆਣੇ ਆ ਨਿੱਕੇ ਜਿਹੇ, ਇਹਨਾਂ ਨੇ ਥੱਕ ਜਾਣਾ, ਇਹਨਾਂ ਨੇ ਥੱਕਾਂਗੇ ਗਾਪ ਤੁਰਾਂਗੇ ਬਈ ਜਾਣਾ ਹੀ ਨਹੀਂ। ਅੱਛਾ ਮੈਂ ਕਿਹਾ ਅੱਧੀ ਦੁਨੀਆ ਚੱਲ ਤੁਰ ਪਈ। ਜਦੋਂ ਬਿਆਸ ਤੇ ਆਏ ਤਾਂ ਗਿਆ ਫਲੱਡ ਆਇਆ। ਹਾਂ ਵਿਆਸ ਹੁਣ ਵੀ ਉਦਾਂ ਹੀ ਚੜਿਆ ਸੀ ਹਾਂਜੀ ਅੱਜ ਵੀ ਏਦਾਂ ਹੀ ਚੜ੍ਹਿਆ। ਹਾਂਜੀ, ਹਾਂਜੀ। ਅੱਗੋਂ ਫਲੱਡ ਆਇਆ, ਲੈਣ ਜਿੱਤੋਂ ਦੀ ਪਾਣੀ ਚੱਲਦਾ, ਗੱਡੀ ਵੀ ਨਹੀਂ ਦੰਗ ਦਕਦੀ ਕਿਉਂਕਿ ਉੱਥੇ ਕਾਫਲਾ ਸੀ। ਅੱਛਾ ਅੱਛਾ ਉੱਥੇ ਫੌਜੀ ਥੋੜੇ ਸੀਗੇ ਅੱਛਾ ਨਾਲ ਉਹਨਾਂ ਦੇ, ਇਹਨਾਂ ਨੇ ਜਨਾਬ ਵੈਲੀ ਸਾਰਾ ਹੀ ਕਾਫਲਾ ਬਣ ਸਕੀ ਅੰਮ੍ਰਿਤਸਰ ਕੇ ਨੇ। ਇਹ ਮੈਂ ਗੱਲ ਸੁਣਾਈ ਨਹੀਂ ਨਾ ਤੁਹਾਨੂੰ ਅੱਗੇ ਪੁੱਛਾਂ, ਇਹ ਸਾਰੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਕੋਈ ਬਾਬਾ ਜਦੋਂ ਵਿਆਸ ਟੱਪੇ ਆ ਉਦੋਂ ਕਿ ਵਿਆਸ ਤੋਂ ਪਹਿਲਾਂ ਹੀ ਨਹੀਂ ਬਾਲ ਪਾਰੋਂ ਖੈਲਚੀਆਂ ਨੂੰ ਹਾਂ ਖੈਲਚੀਆਂ ਨੂੰ ਹਾਂਜੀ 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 ਅੱਛਾ 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 ਬਾਹਰਲੇ ਪਾਸੇ ਹੀ ਟੱਪਣਾ ਕਿੱਦਾਂ ਜਾਂ ਫਲੱਡ ਆਇਆ ਸੀ, ਉਹ ਸਾਰੇ ਵਰਤ ਸੀ। ਖਬਰ ਪਹੁੰਚੀ ਕੱਪ ਜਿਹੜੇ ਰਹਿ ਗਏ ਉਹਨਾਂ ਦੇ ਪਿੱਛੇ ਉਹ ਰੋਣ ਸਾਰੇ। ਬਾਬਾ ਉਹ ਕੁਛ ਕੁ ਲੋਕ ਸੀਗੇ ਸ਼ਰਾਰਤੀ ਲੋਕ ਜਿਨ੍ਹਾਂ ਦਾ ਕੋਈ ਜ਼ਮੀਰ ਨਹੀਂ ਸੀ। ਜ਼ਿਆਦਾ ਸਿਆਸਤੀ ਸਿਆਸਤੀ ਹੁਣ ਵੀ ਅੰਮ੍ਰਿਤਸਰੀ ਉੱਥੇ ਸ਼ਰਾਰਤੀ ਹੋ ਗਏ। ਬਿਲਕੁਲ ਬਿਲਕੁਲ ਗੱਲ ਸਹੀ ਆ ਤੁਹਾਡੀ। ਅੰਮ੍ਰਿਤਸਰੀਏ ਹੁਣ ਵੀ ਸ਼ਰਾਰਤੀ ਆ ਇੱਥੇ ਪਰ ਵੀ ਆਪਣਾ ਇਲਾਕਾ ਜਲੰਧਰ ਦਾ ਵਧੀਆ ਸੀ। ਜਲੰਧਰ ਤੇ ਹੁਸ਼ਿਆਰਪੁਰ ਦੋ ਜਲੰਧਰ ਤੇ ਹੁਸ਼ਿਆਰਪੁਰ ਵਧੀਆ ਸੀ ਇਲਾਕਾ, ਨਾ ਕਿਸੇ ਨਾ ਨਾਲ ਕਿਸੇ ਨਾਲ ਹਿੜਕ ਨਾ ਝੜਕ, ਆਪਣੇ ਕੰਮ ਤੱਕ ਤੇ ਪਿਆਰ। ਬੜੀ ਚੰਗੀ ਕੋਈ ਨਹੀਂ ਕਰਦਾ। ਬੜੀ ਚੰਗੀ। ਇਹ ਜਿਹੜੇ ਅੰਮ੍ਰਿਤਸਰ ਤੇ ਗੁਰਦਾਸਪੁਰ, ਹਾਂ ਅੰਮ੍ਰਿਤਸਰ ਤੇ ਗੁਰਦਾਸਪੁਰ ਇਹ ਬਾਹਰਲੇ ਲੋਕ ਸੀ ਆਇਓ। ਹਾਂਜੀ ਬਾਹਰਲੇ ਲੋਕ ਬਾਹਰਲੇ ਲੋਕ ਹਾਂ। ਇਹਨਾਂ ਨੂੰ ਨਹੀਂ ਸੀ ਤੇ ਪੁੱਤ ਵੀ ਲੜ ਪਾ ਇੱਕ ਦਿਨ ਵੱਢ ਦੇਣਾ। ਇਹ ਬਾਬਾ ਅਲੀਪੁਰ ਕੁੱਕੜ ਪਿੰਡ ਇਹ ਸਾਰਾ ਆਪਣੇ ਮੁਸਲਮਾਨਾਂ ਦੇ ਪਿੰਡ ਹੁੰਦੇ ਸੀਗੇ। ਹਾਂਜੀ ਹਾਂਜੀ ਇਹ ਸਾਰੇ ਖੁਰਲੇ ਕਿੰਗਰੇ ਆ ਗਏ ਸੀ। ਹਾਂਜੀ ਇਹ ਸਾਰੇ ਖੋਲ ਕੇ ਇਹਨਾਂ ਦਾ ਨਕੋਦਰ ਤੱਕ ਖੋਲ ਕੇ ਗਏ ਲੋਕ ਪਹਿਲਾਂ। ਅੱਛਾ ਅੱਛਾ ਬਾਅਦ ਨਕੋਦਰ ਬਾਅਦ ਕੈਂਪ ਲੱਗਾ, 2 ਮਹੀਨੇ ਤੋਂ ਬਾਅਦ ਕੈਂਪ ਲੱਗਾ ਨਕੋਦਰ ਚ। ਤੁਸੀਂ ਕਿੰਨੇ ਚਿਰ ਪਹਿਲਾਂ ਉੱਠ ਖੜੇ ਸੀ? ਅਸੀਂ ਤਾਂ ਸਾਨੂੰ ਏਦਾਂ ਹੋਈ ਨਾ ਪਿੰਡ ਦੇ ਥਵਾਕ ਸੀ, ਇਹ ਇੱਕ ਪੱਤੀ ਸੀਗੀ ਤੁਹਾਡੀ, ਅੱਛਾ ਇਹ ਸੀਆਂ 4 ਪੱਤੀਆਂ ਮੁਸਲਮਾਨਾਂ ਦੀਆਂ। ਅੱਛਾ ਇੱਕ ਸੀਗੇ ਤੁਹਾਡਾ ਪੱਤੀ, ਇੱਕ ਸਾਡੀ ਜੱਟਾਂ ਦੀ ਪੱਤੀ, ਇੱਕ ਸ਼ੇਖਾਂ ਦੀ ਪੱਤੀ, ਇੱਕ ਰਾਜਪੂਤਾਂ ਦੀ ਕਰਾਈਆਂ ਦੀ। ਅੱਛਾ ਇਹ ਸਭ ਗੱਲ ਹੈ ਵੀ ਲੈ ਵੀ ਜੇ ਮੁਸਲਮਾਨ ਸਾਨੂੰ ਵੱਢਣਾ ਤੇ ਡੱਕਣੇ ਆ। ਅੱਛਾ ਤੇ ਕਹੂਗੀ ਤਾਂ ਅਸੀਂ ਡੱਕਾਂਗੇ, ਸਿੱਧੀਆਂ ਗੱਲਾਂ। ਸਿੱਧੀ ਗੱਲਾਂ ਜੀ। ਅਸੀਂ ਇੱਥੇ ਖੇਡਦੇ ਲਗੋਟੇ ਬੱਟੇ ਹੋ। ਅੱਛਾ 2 ਬੰਦੇ ਚੰਗੇ ਜਵਾਨ ਮੁੰਡੇ, ਅੱਜ ਰਾਤ ਨੂੰ ਨਾ ਫਲਾਣੇ ਘਰੋਂ ਪੈ ਕੇ ਬਰਥ ਟਿਕੇ। ਅੱਛਾ ਉਹਦੇ ਪਿੱਛੇ ਜਾਓ, ਉਹ ਮੈਂ ਇਹਦੇ ਪਿੱਛੇ ਸਾਡੇ ਵਾਲਦ ਨੇ ਦਿਲਦਾਨਾ ਪੱਗ ਬਟਾਈ ਸੀ ਗੁਲਾਮ ਮੁਹੰਮਦ ਨਾਲ। ਅੱਛਾ ਮੈਂ ਜਾ ਕੇ ਦੱਸਿਆ, ਉਹ ਘੋੜੀ ਤੇ ਚੜਿਆ ਨਾਲ ਸੋਹਣੀ ਆ ਨਾਲ ਹੀ ਸੋਣੀ ਆ, ਥੋੜੀ ਦੂਰ ਹੀ ਆ। ਉਹ ਨਾ ਸਿੱਧਾ ਜਮਸ਼ੇਰ ਨੂੰ ਟੱਪ ਹਾਂ ਗਿਆ। ਜਮਸ਼ੇਰ, ਹਾਂ ਜਮਸ਼ੇਰ ਠੀਕ ਆ। ਜੇ ਫਜੇ ਨੂੰ ਟੱਪੇ ਅਲੀਪੁਰ ਦੇ ਵਿੱਚ ਹੋ ਕੇ ਸੋਹਣੀ ਜਾਵੜਿਆ, ਉਹਦੇ ਤੇ ਉਹ 2 ਪੁੱਤ ਤੇ ਇੱਕ ਪੁੱਤਰੀਆ। ਉਹਨੂੰ ਗੱਲ ਦੱਸੀ, ਉਹ 8-10 ਗੱਡੀਆਂ ਲੈ ਕੇ ਆ ਗਏ। ਅੱਛਾ ਉਹਨਾਂ ਨੇ ਜਨਾਬ ਵਾਲੀ ਨਾ ਜਿਹੜਾ ਬੰਦਾ ਨਹੀਂ ਸਹੀ ਸੀ ਨਾ ਜਿਹੜੇ ਉਹਨਾਂ ਕੋਈ ਨਹੀਂ, ਬਾਕੀ ਦੇ 70 ਬੰਦੇ ਮਾਰੇ। ਅੱਛਾ ਅੱਛਾ ਪਿੰਡ ਹੀ ਹਾਂ ਭੈਣ ਸੀ ਜਿਹੜੇ ਸੀ 70 ਮਾਰੇ। ਅੱਛਾ। ਉਹ ਜਿਹੜੇ ਬੈਠੇ ਸੀਗੇ ਸਲਾਹ ਕਰਕੇ ਉਹਨਾਂ ਨੇ ਕਿਹਾ ਅਸੀਂ ਨੇ ਜੀ ਉਹ ਫਲਾਣੇ ਉਹ ਕੋਠੇ 'ਚ ਬੈਠੇ ਆ, ਉਹ ਉੱਥੇ ਬੈਠੇ ਤੇ ਆਪਣਾ ਰਸਲਾ ਲੈ ਕੇ ਤਲਵਾਰਾਂ ਲੈ ਉਹ ਕੇ ਪਿੰਡ ਬਾਹਰੋਂ ਆਏ ਹੋਣੇ ਆ। ਚਾਂਦੀਆਂ ਵਾਲੇ ਪਾਸਿਓਂ ਇੱਧਰੋਂ ਆਪਣਾ ਬਣਾ ਜੰਡਿਆਲਿਓਂ ਜੰਡਿਆਲਾ ਇੱਧਰ ਹਾਂ ਬਨਾਲਾ ਰੁੜਕਾ ਘੁੜਕਾ। ਗੁੜਕਾ, ਇਹ ਸਾਰੇ ਜਾਬਰ ਸੀਗੇ ਬੰਦੇ, ਤੁਹਾਡੇ ਬਹੁਤ ਜਾਬਰ ਸੀ। ਠੀਕ ਆ। ਇਹ ਪਰਲੇ ਪਾਸੇ ਨੂੰ ਪੈ ਜਾਂਦੇ ਆ ਇਹ ਇਹਨੂੰ ਕਹਿੰਦੇ ਸੀ ਮੰਝ ਕੀ ਮੰਜ ਕੀ ਠੀਕ ਆ ਠੀਕ ਆ। ਇਹ ਆ ਦਈਓ ਬਈਓ ਪਾਸੀ ਦੁਆਬਾ। ਹਾਂ ਹਾਂ ਇਹ ਫਿਰ ਨਾ ਉਹਨੇ ਕਿਹਾ ਬਈ ਇਹ ਜਾਗ ਮਾੜੀ ਗੱਲ ਹੋਇਆ ਤਾਂ ਉਹ ਵਿੱਚ ਬੰਦਾ ਕਹਿੰਦਾ ਯਾਰ ਕੁਛ ਨਾ ਕਿਹਾ ਹੋਊਗਾ। ਉਹ ਕਹਿੰਦੇ ਨਹੀਂ, ਇਹਨਾਂ ਨੇ ਬਹੁਤ ਨੁਕਸਾਨ ਕਰਨਾ, ਬੱਚਿਆਂ ਦਾ ਵੀ ਨੁਕਸਾਨ ਕਰਦੇ, ਜ਼ੁਲਮ ਕਰਦੇ, ਮਾਰ ਦਿੱਤੇ। ਗੁਲਾਮ ਮੁਹੰਮਦ ਦੇ ਅੰਦਰ ਇੱਕ ਬੱਚੀ ਲਕੋਈ ਸੀ ਜਵਾਨ, ਗੁਜਰਾਂ ਦੀ ਬੱਚੀ ਸੀ, ਬਾਹਰਲੇ ਪਿੰਡ ਦੀ। ਅੱਛਾ ਇਹ ਚਾਨੀਆਂ ਦੀ
ਅੱਛਾ 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 ਇਹ ਸਿਰ ਕੋਈ ਰੱਖੀ ਵੀ ਇਥੋਂ ਕਿਸੇ ਨੇ ਪੁੱਛਣਾ ਨਹੀਂ। ਉਹ ਸਾਡੀ ਦਾਦੀ ਜਿਹੜੀ ਸੀ ਨਾ ਉਹਨੇ ਕਿਦੋਂ ਪਤਾ ਸੀ, ਉਹਨੇ ਕਿਹਾ ਅੰਮਾ ਮੈਨੂੰ ਲੈ ਕੇ ਜਾਇਆ ਨਾਲ। ਉਹ ਕਹਿੰਦੀ ਬਹੁਤ ਜੇ ਸਾਨੂੰ ਲੈਣ ਆ ਗਏ ਤਾਂ ਤੂੰ ਵੀ ਚਲ ਜਾਊਂਗੀ, ਜੇ ਸਾਨੂੰ ਵੀ ਮਾਰ ਦਿੱਤਾ ਤਾਂ ਤੂੰ ਵੀ ਅੱਛਾ ਬਾਬਾ ਜਿਹੜਾ ਫਗਵਾੜੇ ਗਿਆ ਸੀ ਕਦੇ ਫਗਵਾੜੇ ਨੂੰ ਹਾਂਜੀ ਪੁਲ ਹੁੰਦਾ ਸੀ ਜਲੰਧਰੋਂ ਫਗਵਾੜੇ ਵਾਲਾ ਦਰਬਾਰ ਵਾਲਾ ਰਸਤਾ ਫਗਵਾੜੇ ਨੂੰ ਹਾਂਜੀ ਅੱਛਾ ਅੱਛਾ ਇਹ ਸੜਕ ਖੁੱਲੀ ਸੀ, ਖੁੱਲੀ ਹਾਲੇ ਵੀ ਉੱਤੇ ਪੱਕੀ ਬਣ ਗਈ, ਪੱਕੀ ਹੁਣ ਤਾਂ ਵੱਡੀ ਬਣ ਗਈ ਉਹ ਪੁਲ ਵੀ ਹੋਰ ਬਣ ਗਿਆ ਹੁਣ ਪੁਲ ਉਹ ਤੇ ਜਮਸ਼ੇਦ ਦੇ ਆਸ-ਪਾਸ ਹਾਂਜੀ 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 ਉਹ ਪੁਲ ਹਾਂ ਫਗਵਾੜੇ ਨੂੰ ਜਾਂਦੇ ਹੁੰਦੇ ਸੀ ਨਾ ਹਾਂਜੀ ਹਾਂਜੀ ਹਾਂ ਬਸ ਉਹੀ ਫਗਵਾੜੇ ਜਾਣਾ ਤੁਰ ਕੇ ਬੰਗਿਆਂ ਜਾਣ ਟਾਂਗੇ ਦੇ ਰਹਿ ਗਏ। ਅੱਛਾ ਬੰਗਿਆਂ ਤੱਕ ਵੀ ਹੈ ਬੰਗਿਆਂ ਨੂੰ ਟਾਂਗੇ ਬਹਿ ਕੇ ਜਾਣਾ, ਬੰਗਿਆਂ ਤੋਂ ਉਤਰ ਕੇ ਫਿਰ ਜਾਣਾ ਅਸੀਂ ਜਨਾਬੇ ਸਕਰੂਲੀ ਸੀ ਪਹਾੜਾਂ 'ਚ ਹੈਗੀ ਸਕਰੂਲੀ ਹੈਗੀ ਆ ਜਿਹਨੂੰ ਕਹਿੰਦੇ ਢੱਕ ਢੱਕ ਦੇ ਵਿੱਚ ਜਾਣਾ 8-7 ਕੋਹ ਤੇ ਢੱਕ ਸੀ ਸਾਰਾ। ਅੱਛਾ ਅੱਛਾ ਉੱਥੇ ਇਕੱਲਾ ਬੰਦਾ ਨਹੀਂ ਸੀ ਜਾਂਦਾ, ਉੱਥੇ ਫਿਰਦੇ ਸੀਗੇ ਬਾਂਦਰ ਸ਼ੇਰ ਚੀਤੇ ਵਗੈਰਾ ਫਿਰਦੇ ਸੀ। 8-10 ਬੰਦਿਆਂ ਨੇ ਜਾਣਾ ਜਨ ਵੀ ਜਾਣਾ। ਆਪਣਾ ਇਲਾਕਾ ਤਾਂ ਇਹ ਤਾਂ ਵਧੀਆ ਸੀ, ਆਪਣਾ ਦਾ ਪੱਧਰਾ ਸੀ। ਹਾਂਜੀ ਹਾਂਜੀ ਆਪਣਾ ਦਾ ਪੱਧਰਾ ਹੀ ਇਲਾਕਾ। ਉਹ ਢੱਕ ਜਿਹੜੀ ਨਾ ਮਸ਼ਹੂਰ ਸੀ ਜਗ੍ਹਾ। ਅੱਛਾ ਆਪਣਾ ਇਲਾਕਾ ਤਾਂ ਬਹੁਤ ਵਧੀਆ ਸੀ, ਬਹੁਤ ਵਧੀਆ ਸੀ। ਸਾਰਾ ਇਹ ਮੈਦਾਨੀ ਇਲਾਕਾ ਮੈਦਾਨੀ ਇਲਾਕਾ ਸੀ ਹਾਂ, ਜਿੱਥੇ ਜਿੱਥੇ ਲੋਕ ਬਾਧੇ ਸੀ ਖੜੇ ਸੀ, ਮੰਦੀ ਚੰਗੀ ਨਹੀਂ ਸੀ ਕਹਿਣਾ ਹੁੰਦੀ, ਕੋਈ ਵਾਰਦਾਤ ਨਹੀਂ ਹੋਈ। ਸਾਡੀ ਜਾਤੀ ਜੇ ਹੋਈ ਆ, ਜਿਹੜਾ ਸ਼ੰਕਰ ਸੀ ਨਾ ਉੱਥੇ ਇੱਕ ਬਾਣੀ ਖੱਤਰੀ ਸੀਗਾ ਬਾਹਮਣ, ਬਹੁਤ ਅਮੀਰ ਸੀ। ਅੱਛਾ ਉਹ ਅਮਰੀਕਾ 'ਚ ਰਹਿੰਦੇ ਸੀ। ਅੱਛਾ 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 ਡਾਕੂ ਸੀਗੇ ਪਰ ਡਾਕੂ ਆਮ ਨੂੰ ਲੁੱਟਦੇ ਨਹੀਂ ਸੀ, ਡਾਕੂ ਆਮ ਨੂੰ ਮਾਰਦੇ ਨਹੀਂ ਸੀ, ਬਿਲਕੁਲ ਨਹੀਂ। ਤੂੰ ਤੁਰਿਆ ਜਾਣਾ, ਤੂੰ ਦੇਖਿਆ ਤੇ ਖਾਤਾ ਕੱਪੜੇ ਬੋਝ ਤੇ ਪੈ ਕਰਨ ਲਿਆ ਫੜੋ ਆ ਕਾਬੂ ਕਰੇ ਚੱਲੇ ਦੱਸੀ ਨਾ ਕਿ ਨੂੰ ਕਿਤਰਾ ਆ ਹੁਣ ਦੇ ਜਾਣੇ ਉਹਨੂੰ ਮਾਰ ਦਿੱਤਾ। ਉਹ ਨਿਕਲਿਆ ਪਿਸ਼ਾਬ ਖਾਨ, ਉਹਨੂੰ ਵੱਢ ਦਿੱਤਾ। ਅੱਛਾ ਸਾਡੀ ਆਜ਼ਾਦੀ 'ਚ ਇੰਡੀਆ 'ਚ ਉਹ ਖੂਨ ਹੋਇਆ। ਅੱਛਾ ਬਸ ਨਹੀਂ ਹੋਇਆ ਕੋਈ ਕਿਸੇ ਉਹਦਾ ਬਾਬਾ ਕਦੇ ਸੋਚਿਆ ਸੀ ਵੀ ਆ ਵੀ ਕੰਮ ਹੋਣਗੇ? ਹਾਂਜੀ ਕਦੇ ਸੋਚਿਆ ਸੀ ਆ ਵੀ ਕੰਮ ਹੋਣਗੇ? ਨਾ ਜੀ ਨਾ ਸੋਚਿਆ ਸੀ। ਸਾਡਾ ਵੱਲ ਕਹਿੰਦੇ ਸੀਗੇ ਕੋਈ ਆਪਾਂ ਮੁੜ ਜਾਣਾ, ਕੀ ਕਰਨਾ ਸਮਾਨ ਚੁੱਕ ਕੇ ਤੁਸੀਂ ਆਪਾਂ ਆ ਜਾਣਾ ਐਵੇਂ ਰੌਲਾ ਹੀ ਆ। ਉਧਰ ਵੀ ਜਿਹੜੇ ਗਏ ਆ ਬਾਬਾ ਇਦਾਂ ਹੀ ਤਰਸਦੇ ਆ। ਹਾਂਜੀ ਬਹੁਤ ਘੱਟ ਬਜ਼ੁਰਗ ਰਹਿ ਗਏ ਹੁਣ। ਹਾਂਜੀ 70 ਸਾਲ ਹੋ ਗਏ ਆ, 20-25 ਸਾਲਾਂ ਦੀ ਉਮਰ ਆਉਂਦਾ ਸੀ, ਹੁਣ ਬਹੁਤ ਤਰਸਦੇ ਆ। ਉਹ ਵੀ ਬਜ਼ੁਰਗ ਬੜੇ ਤਰਸਦੇ ਕਰਦੇ ਤਾਂ ਮੇਰੀ ਕਾਦੀ ਉਮਰ ਦੇ ਤਾਂ ਇਸ ਵੇਲੇ 83-84 ਸਾਲ ਬਣਦੇ ਆ। ਪਰ ਬਾਬਾ ਸਦਕੇ ਤੈਨੂੰ ਯਾਦ ਸਾਰਾ ਕੁਝ ਹੀ ਆ। ਹਾਂ ਯਾਦਾਸ਼ਤ ਬੜੀ ਵਧੀਆ ਤੇਰੀ। ਯਾਦਾਸ਼ਤ ਨਾਲ ਪੁੱਛੋ ਤਾਂ ਮੈਂ ਇੰਟਰਵਿਊ ਦਿੱਤਾ, ਪੂਰੇ 2 ਘੰਟੇ ਲੱਗੇ ਗੱਲਾਂ ਸੁਣਾਉਂਦੇ ਰਹੇ ਬੱਚੇ। ਬਹੁਤ ਖੁਸ਼ੀ ਹੋਈ ਹੈ ਤੁਸੀਂ ਆ ਗਏ ਮੈਨੂੰ ਬੱਚਾ। ਨਹੀਂ ਸਾਨੂੰ ਸਾਡੀ ਖੁਸ਼ਕਿਸਮਤੀ ਆ, ਅਸੀਂ ਤੈਨੂੰ ਮਿਲ ਲਿਆ। ਹਾਂ ਵਧੀਆ ਲੱਗਾ ਸੀ। ਇੰਟਰਵਿਊ ਦੇਖੀ ਸੀ, ਪਿੰਡ ਵੀ ਤੈਨੂੰ ਯਾਦ ਕਰਦੇ ਆ, ਉਧਰ ਚੱਕ ਬਿੰਡਰ ਵੀ ਤੈਨੂੰ ਵਾਹਵਾ ਯਾਦ ਕਰਦੇ, ਦੇਖਦੇ ਇੰਟਰਵਿਊ ਪਿੰਡ ਵਾਲੇ। ਲਿਖ ਰਹੇ ਨਾ ਮੇਰੇ ਬਾਬੇ ਦਾ ਨਾਮ ਲਿਖ ਲਈ। ਹਾਂਜੀ ਹਾਂ ਅੱਛਾ ਤੇ ਮੇਰੇ ਬਾਲੇ ਇਹਦੇ ਵਿੱਚੇ ਬੋਲ ਦਿਓ ਕਿ ਬਾਬੇ ਦਾ ਨਾਮ ਸਾਰਾ ਕੁਝ ਇੱਥੇ, ਫੇਰ ਇੰਟਰਵਿਊ ਦੇਖਣੀ ਤੇਰੀ ਉੱਥੇ। ਇਹਨਾਂ ਦੇਖਿਆ ਦਿੱਤਾ ਨਹੀਂ ਸੀ। ਹਾਂਜੀ ਨਾਂ ਲਿਖਾਇਆ ਇੱਕ ਵਾਰੀ ਫੇਰ ਬੋਲ ਦਿਓ, ਫੇਰ ਵੀ ਦੱਸੋ। ਫੇਰ ਬੋਲ ਦਿਓ। ਮੇਰੇ ਬਾਬੇ ਦਾ ਆਇਆ ਭੋਲੇ ਖਾਂ। ਭੋਲੇ ਖਾਂ ਅੱਛਾ ਬਾਬੇ ਦਾ ਨਾਂ ਆਇਆ ਰਹਿਮਤ ਅਲੀ। ਹਾਂਜੀ ਇਹ ਜਿਹੜੇ ਸਾਡੇ ਦਾਦੇ ਸੀਗੇ ਪਰਦਾਦੇ, ਉਹ ਸੀ 5 ਭਰਾ। ਜਿਹੜੇ ਬਾਬੇ ਸੀਗੇ ਉਹ ਸਾਡੇ 22 ਭਰਾ ਸੀ। ਕਿਸੇ ਦੇ 6 ਪੁੱਤ, ਕਿਸੇ ਦੇ 5, ਕਿਸੇ ਦੇ 4, ਕਿਸੇ ਦੇ 2। ਹਾਂਜੀ ਉਹ ਉੱਥੇ ਰਹਿੰਦੇ ਸੀਗੇ। ਇਹ ਇਸ ਪਾਸੇ ਜਿਹੜਾ ਸਾਡਾ ਇਲਾਕਾ ਸਾਰਾ ਉਹ ਸਾਡਾ ਸੀ ਇਲਾਕਾ ਸਾਰਾ ਬੋੜਾ ਵਾਲਾ ਪਾਸਾ, ਉੱਥੇ ਕਿਸੇ ਦਾ ਤਲਕਾ ਹੀ ਨਹੀਂ ਸੀ। ਅੱਛਾ ਭਲਵਾਨਾਂ ਦਾ ਖੂਹ ਸੀਗਾ, ਜਦੋਂ ਸ਼ੰਕਰ ਨੂੰ ਉਤਰਦੇ ਸੀ ਨਾ ਖੱਬੇ ਹੱਥ ਖੂਹ ਸੀਗਾ, ਬਰਾਬਰ ਤੇ ਛੱਪੜ ਦੇ ਨਾਲ ਦੇ ਪਾਸੇ, ਅਗਲੇ ਪਾਸੇ ਛੱਪੜ ਦੇ ਨਾਲ ਖੂਹ ਆ। ਅੱਛਾ ਉਹ ਜਿਹਨਾਂ ਦਾ ਖੂਹ ਸੀਗਾ। ਮੈਂ ਕੀ ਕਿਹਾ ਅਸੀਂ ਲੈਣਾ ਦੁਨੀਆ ਤੋਂ ਆਪ ਸਭ ਚਲੇ ਗਏ, ਅਸੀਂ ਵੀ ਚਲੇ ਜਾਣਾ ਬਾਬਾ ਜੀ, ਇੱਥੇ ਕੁਛ ਨਹੀਂ ਗਾ। ਯਾਦਾਂ ਰਹਿ ਜਾਣੀਆਂ, ਯਾਦਾਂ ਰਹਿ ਗਈਆਂ। ਮੈਂ ਮੁੰਡਿਆਂ ਨੂੰ ਦੱਸਦਾ ਹੁੰਦਾ ਸੀ ਇਹਨਾਂ ਨੂੰ ਤੇ ਪਤਾ ਇੰਟਰਵਿਊ ਦਿੱਤੇ ਜਾਂਦੇ ਮੇਰੀ ਤੁਹਾਡੇ ਕੋਲ। ਬਾਬਾ ਬੰਦੇ ਚਲੇ ਗਏ, ਜਗ੍ਹਾ ਉੱਥੇ ਆ, ਹਾਲੇ ਜਗ੍ਹਾ ਉੱਥੇ ਹੀ ਪਈਆਂ ਆ। ਉਹ ਮਾਲਕ ਕਹਿੰਦਾ ਉਹ ਕੋਲੇ ਖਿਸ਼ਨ ਕਦੀਰ ਵਾ, ਹਰ ਚੀਜ਼ ਇੱਥੇ ਰਹਿ ਜਾਣੀਆਂ। ਉਹ ਮਾਲਕ ਜੱਬਾਹ ਦਾ ਉਲਾ ਸ਼ਰੀਕ ਵਾ, ਉਹਦਾ ਕੋਈ ਸ਼ੇਖ ਨਹੀਂ, ਉਹ ਕੱਲਾ ਹੀ ਆ। ਨਾ ਉਹਦਾ ਮਾਂ, ਨਾ ਉਹਦਾ ਬੇ, ਨਾ ਉਹਦਾ ਪੁੱਤ, ਨਾ ਉਹ ਧੀ, ਨਾ ਉਹ ਕੇ ਜਾਣਿਆ, ਨਾ ਉਹ ਕੇ ਜਾਣਿਆ। ਉਹ ਕਹਿੰਦਾ ਮੈਂ ਤਾਂ ਪਰ ਕਹਿੰਦਾ ਜਿਹੜਾ ਮੇਰਾ ਹੋ ਜਾਵੇ ਮੈਂ ਉਹਦਾ ਹੋ ਜਾਣਾ, ਜਿਹੜਾ ਮੇਰਾ ਹੋ ਜਾਵੇ ਮੈਂ ਉਹਦਾ ਹੋ ਜਾਣਾ। ਮੈਂ ਤੈਨੂੰ ਫੋਨ ਕਰਦਾ ਰਿਹਾ, ਹਾਂ ਤੈਨੂੰ ਫੋਨ ਕਰਦੇ ਰਿਹਾ। ਗੱਲ ਕਰੋ, ਕਹਿੰਦਾ ਮੈਂ ਇੱਥੇ ਹੀ ਆ। ਅੱਛਾ ਬਾਬਾ, ਤੇ ਹੋਰ ਬਾਕੀ ਕੋਈ ਸੁਨੇਹਾ ਪਿੰਡ ਨੂੰ ਦੇਣਾ? ਪਿੰਡ ਵਾਲੇ ਮੇਰਾ ਦੁਆ ਸਲਾਮ ਕਰਦੇ ਨੇ, ਸਭ ਸਲਾਮ ਬਾਬਾ ਜੀ ਤੁਹਾਨੂੰ ਕਹਿੰਦੇ ਸੀਗੇ। ਅੱਛਾ ਹਾਂਜੀ ਆਪਣੇ ਪੁਰਾਣੇ ਲਫ਼ਜ਼ ਵਿੱਚ ਸਾਰਾ ਜੀ ਸਾਹਿਬ ਸਲਾਮ ਤੇ ਸਾਹਿਬ ਹੈ ਇਦਾਂ ਹੀ ਸੀ।
ਉਹਨਾਂ ਨੂੰ ਕਹਿਣਾ ਵੀ ਜੇ ਤੁਸੀਂ ਕਰ ਸਕਦੇ ਹੋ ਤਾਂ ਫਿਰ ਬਾਬਾ ਆ ਜਾਓ ਕਿਰਾਇਆ ਲਾ ਲਾਂਗੇ ਉਹਨਾਂ ਨੇ ਰਾਹਦਾਰੀ ਬਣਵਾ ਲਏ ਤਾਂ ਫਿਰ ਰਾਹਦਾਰੀ ਤਾਂ ਭੇਜ ਦੇਣਗੇ ਬਾਬਾ ਵੀਜ਼ਾ ਮਿਲ ਜਵੇ ਨਾ ਰਾਹਦਾਰੀ ਤਾਂ ਭੇਜ ਦੇਣਗੇ ਰਾਹਦਾਰੀ ਇਹਨੇ ਭੇਜੇ ਵੀ ਪਤਾ ਕਰ ਲੈਣਾ ਵੀ ਆਉਣ ਜਾਣ ਦਾ ਪਤਾ ਨਹੀਂ ਇਧਰ ਦੀ ਬਾਗਾ ਬਾਰਡਰ ਸਾਈਡ ਤੇ ਟ੍ਰੇਨ 'ਚ ਜਾ ਰਹੀ ਉਧਰ ਤੇ ਨਹੀਂ